0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਬਾਸੀ ਐਲਗਲੋ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਦੇ ਦਿਨ, ਅੱਜ ਤੋਂ 23 ਸਾਲ ਪਹਿਲਾਂ 9/11 ਨੂੰ ਅਮਰੀਕਾ ਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਉਸ ਅੱਤਵਾਦੀ ਹਮਲੇ ਤੋਂ ਬਾਅਦ ਪੂਰੀ ਦੁਨੀਆ ਜਿਹੜੀ ਆ ਉਹ ਚੇਂਜ ਹੋ ਗਈ ਹੈਗੀ ਆ। ਕਿੰਨਾ ਕੁਝ ਸਿਕਿਉਰਿਟੀ ਤੇ ਖਰਚ ਹੋਇਆ, ਅਫਗਾਨਿਸਤਾਨ 'ਚ ਲੜਾਈ ਚੱਲੀ, ਸੋ ਸਾਰਾ ਕੁਛ ਜਿਹੜਾ ਆ ਕੁਛ ਕੁ ਹੀ ਮਿੰਟਾਂ ਨੇ ਦੁਨੀਆ ਨੂੰ ਚੇਂਜ ਕਰਕੇ ਰੱਖ ਦਿੱਤਾ। 246 ਲੋਕ ਜਿਹੜੇ ਆ ਉਸ ਟਾਈਮ ਦੇ ਉੱਤੇ ਫਲਾਈਟ ਦੇ ਲਈ ਤਿਆਰੀ ਕਰ ਰਹੇ ਸੀ, ਜਿਹੜੀ ਇੱਕ ਫਲਾਈਟ ਵਿੱਚ ਵੱਜੀ। 2606 ਲੋਕ ਜੋ ਆ ਉਹ ਕੰਮ ਦੇ ਉੱਤੇ ਗਏ ਸੀ ਸਵੇਰੇ, ਉਹ ਆਪਣੀ ਜਾਨ ਗਵਾ ਬੈਠੇ। 343 ਫਾਇਰ ਫਾਈਟਰਸ ਉਹ ਇਸ ਅੱਗ ਨੂੰ ਬੁਝਾਉਣ ਲਈ, ਉੱਥੇ ਲੋਕਾਂ ਨੂੰ ਕੱਢਣ ਦੇ ਲਈ ਆਪਣੀ ਜਾਨ ਜਿਹੜੀ ਆ ਉਹ ਗਵਾ ਬੈਠੇ। 60 ਤੋਂ ਵੱਧ ਜਿਹੜੇ ਪੁਲਿਸ ਆਫੀਸਰ ਆ ਉਹ ਉੱਥੇ ਜਿਹੜੇ ਸ਼ਹੀਦ ਹੋਏ। 8 ਪੈਰਾਮੈਡਿਕਸ ਜਿਹੜੇ ਉੱਥੇ ਸ਼ਹੀਦ ਹੋਏ। ਤੇ ਸਤੰਬਰ 11 2001 ਦੇ ਵਿੱਚ 10 ਵਜੇ ਦੇ ਕਰੀਬ ਕੁਛ ਕੁ ਮੋਮੈਂਟਸ ਦੇ ਵਿੱਚ ਹੀ ਇਹ ਸਾਰਾ ਕੁਝ ਵਾਪਰ ਗਿਆ। ਕਿਸੇ ਨੇ ਸੋਚਿਆ ਨਹੀਂ ਹੋਣਾ ਵੀ ਮੈਂ ਵਾਪਸ ਕੰਮ ਤੋਂ ਘਰ ਜਾਣਾ ਆ, ਆਪਣੇ ਜਿਹੜੇ ਬੱਚੇ ਆ, ਰਿਸ਼ਤੇਦਾਰ ਆ, ਉਹਨਾਂ ਨੂੰ ਮਿਲਣਾ ਆ। ਜਿਹੜੇ ਡਿਊਟੀ ਤੇ ਗਏ ਉਹਨਾਂ ਨੇ ਇਹ ਸੋਚਿਆ ਹੋਣਾ ਵੀ ਅਸੀਂ ਕੰਮ ਤੋਂ ਵਾਪਸ ਆ ਜਾਣਾ ਆ, ਪਰ ਸਾਰਾ ਕੁਝ ਚੇਂਜ ਹੋ ਗਿਆ। ਸੋ ਅੱਜ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੀ ਜਿਹੜੀ ਆ ਜਾਨ ਦੀ ਬਾਜੀ ਲਾਈ ਲੋਕਾਂ ਨੂੰ ਬਚਾਉਣ ਦੇ ਲਈ। ਜਿਹੜੇ ਲੋਕਾਂ ਦਾ ਕਿਸੇ ਵੀ ਕੋਈ ਪੋਲੀਟੀਕਲ ਜਾਂ ਕੋਈ ਧਾਰਮਿਕ ਵਿਚਾਰਾਂ ਦਾ ਕੋਈ ਲੜਾਈ ਨਹੀਂ ਸੀ, ਸਿਰਫ ਕੰਮ ਕਰਨ ਗਏ ਸੀ, ਉਹ ਮੌਤ ਦੀ ਭੇਂਟ ਚੜ੍ਹ ਗਏ। ਉਹਨਾਂ ਸਾਰਿਆਂ ਨੂੰ ਅੱਜ ਆਪਾਂ ਯਾਦ ਕਰਦੇ ਹੈਗੇ। ਬਿਲਕੁਲ ਜੀ। ਸੋ ਇਹ 9/11 ਦਾ ਗਮਗੀਨ ਜਿਹੜਾ ਉਹ ਦਿਨ, ਬਹੁਤ ਸਾਰੀਆਂ ਚੀਜ਼ਾਂ ਇਸ ਹਮਲੇ ਦੇ ਨਾਲ ਜੁੜੀਆਂ ਹੋਈਆਂ। ਅੱਜ ਜਿਹੜੀ ਆਪਾਂ TSA ਨੂੰ ਦੇਖਦੇ ਹਾਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਏਅਰਪੋਰਟਸ ਦੇ ਉੱਤੇ ਸੁਰੱਖਿਆ ਆ, ਇਹ ਇਸ ਤੋਂ ਬਾਅਦ ਦੇ ਵਿੱਚ ਸਾਰਾ ਕੁਛ ਆਇਆ। ਜਿਹੜੇ ਸ਼ੂਜ਼ ਆਪਣੇ ਲਵਾਏ ਜਾਂਦੇ ਆ, ਅਕਸਰ ਚੈਕਿੰਗ ਤੋਂ ਪਹਿਲਾਂ ਉਹ ਕੱਲੀਆਂ ਚੀਜ਼ਾਂ ਬਾਹਰ ਰਖਾਈਆਂ ਜਾਂਦੀਆਂ ਆ। ਇਹ ਸਿਕਿਉਰਿਟੀ ਪ੍ਰੋਟੋਕਾਲਸ ਪਹਿਲਾਂ ਨਹੀਂ ਸੀ ਇੱਦਾਂ ਦੇ ਹੁੰਦੇ। ਬਿਲਕੁਲ ਇੱਕ ਸੁਖਾਲਾ ਮਾਹੌਲ ਸੀ ਏਅਰਪੋਰਟ ਦੇ ਉੱਤੇ। ਪਰ ਇਸ ਹਮਲੇ ਦੇ ਵਿੱਚ ਜਿਹੜੇ ਲੋਕ ਕਹਿੰਦੇ ਵੀ ਸਾਊਦੀ ਅਰੇਬੀਆ ਤੋਂ ਆਏ ਸੀਗੇ, ਜਿਨ੍ਹਾਂ ਨੇ ਇਹ ਸਿਖਲਾਈ ਲਈ, ਜੋ ਕਿ ਅਲ-ਕਾਇਦਾ ਦੇ ਨਾਲ ਜੁੜੇ ਹੋਏ ਸੀਗੇ। ਉਸਾਮਾ ਬਿਨ ਲਾਦਨ ਦੀ ਜਿਹੜੀ ਉਹ ਜਥੇਬੰਦੀ ਸੀਗੀ, ਜਿਸ ਨੇ ਅਮਰੀਕਾ ਦੇ ਉੱਤੇ ਤਹੱਈਆ ਕੀਤਾ ਸੀਗਾ ਵੀ ਅਸੀਂ ਇਸ ਨੂੰ ਜਿਹੜਾ ਉਹ ਨਸ਼ਟ ਕਰ ਦੇਣਾ ਆ। CIA ਦਾ ਦੱਸਿਆ ਜਾਂਦਾ ਹੈ। ਉੱਦਾਂ ਵੈਸੇ ਇਹ ਗੱਲਾਂ ਜਿਹੜੀਆਂ ਅਕਸਰ ਆਉਂਦੀਆਂ ਰਹਿੰਦੀਆਂ ਵੀ ਜਿਹੜਾ ਉਸਾਮਾ ਆ ਉਹ ਆਪਰੇਟਿਵ ਰਿਹਾ ਆ ਉਹਨਾਂ ਦਾ, CIA ਦਾ, ਉਹਨੂੰ ਜਿਹੜੀਆਂ ਇਸ ਚੀਜ਼ਾਂ ਦਾ ਜਿਹੜਾ ਉਹ ਪਤਾ ਵੀ ਸੀਗਾ, ਕਈ ਚੀਜ਼ਾਂ ਕਿੱਦਾਂ ਅੰਦਰ ਖਾਤੇ ਕੰਮ ਕਰਦੀਆਂ। ਪਰ ਦੇਖੋ ਵੀ ਕਿੱਦਾਂ ਕੁਛ ਕੁ ਲੋਕਾਂ ਨੇ ਆ ਕੇ ਜਿਹੜੇ ਜਹਾਜ਼ ਆ ਉਹ ਸਿੱਟ ਦਿੱਤੇ, ਟਵਿਨ ਟਾਵਰਸ ਦੇ ਵਿੱਚ ਮਾਰੇ। ਇਸੇ ਦੇ ਨਾਲ ਪੈਂਟਾਗਨ ਦੇ ਵਿੱਚ ਵੀ ਉੱਥੇ ਇੱਕ ਜਹਾਜ਼ ਡਿੱਗਾ। ਬਹੁਤ ਸਾਰੀਆਂ ਜਿਹੜੀਆਂ ਉਹ ਫਲਾਈਟ ਸੀਗੀਆਂ ਹਰਜੋਤ ਸਿੰਘ ਜੀ, ਉਦੋਂ ਕੁਛ ਹੀ ਮਿੰਟਾਂ ਦੇ ਵਿੱਚ ਅਮਰੀਕਾ ਦੀ ਏਅਰ ਸਪੇਸ ਨੂੰ ਖਾਲੀ ਕਰ ਦਿੱਤਾ ਗਿਆ। ਜਿਹੜੇ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਸੀਗੇ ਬੁਸ਼, ਪ੍ਰੈਜ਼ੀਡੈਂਟ ਬੁਸ਼ ਜਿਹੜੇ ਸੀਗੇ, ਉਹ ਆਈ ਥਿੰਕ ਉਸ ਟਾਈਮ ਸਕੂਲ ਦੇ ਵਿੱਚ ਸੀਗੇ, ਇੱਕ ਕਿਤਾਬ ਪੜ੍ਹ ਰਹੇ ਸੀ ਬੱਚਿਆਂ ਦੇ ਨਾਲ, ਕਲਾਸਰੂਮ ਦੇ ਵਿੱਚ ਸੀਗੇ, ਜਦ ਉਹਨਾਂ ਦੇ ਸੀਕਰਟ ਸਰਵਿਸ ਏਜੰਟ ਆ ਕੇ ਕੰਨ ਦੇ ਵਿੱਚ ਕੁਛ ਦੱਸਦਾ ਆ ਵੀ ਇਸ ਤਰੀਕੇ ਦੇ ਨਾਲ ਅਮਰੀਕਾ ਅੰਡਰ ਅਟੈਕ ਆ, ਤੇ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਜਿਹੜੇ ਉਹ ਪੂਰੀ ਤਰ੍ਹਾਂ ਚੇਂਜ ਹੋ ਜਾਂਦੇ ਆ। ਉੱਥੋਂ ਨਿਕਲਦੇ ਨੇ ਤੁਰੰਤ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਕਾਰਵਾਈਆਂ ਕਰਦੇ ਆ।
ਸ਼ੈਂਕਸਵਿਲ ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ ਵੀ ਇੱਕ ਜਹਾਜ਼ ਜਿਹੜਾ ਉਹ ਡਿੱਗਾ ਸੀ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਵੀ ਇਸ ਦੇ ਨਾਲ ਕਈ ਕੰਟਰੋਵਰਸੀਜ਼ ਵੀ ਜਿਹੜੀਆਂ ਉਹ ਜੁੜੀਆਂ ਰਹੀਆਂ। ਕਿੱਦਾਂ ਇਹ ਲੋਕ ਆਏ, ਕਿਵੇਂ ਉਹਨਾਂ ਨੂੰ ਇਜਾਜ਼ਤ ਮਿਲੀ, ਫਿਰ ਇਵੈਂਚੁਅਲੀ ਸਾਊਦੀ ਅਰੇਬੀਆ ਦਾ ਨਾਂ ਆਉਣ ਤੋਂ ਬਾਅਦ 'ਚ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ। ਅਮਰੀਕਾ ਦਾ ਬਹੁਤ ਵੱਡਾ ਐਲਾਈ ਆ ਅਜੇ ਵੀ ਸਾਊਦੀ ਅਰੇਬੀਆ। ਅਮਰੀਕਾ ਉਸਨੂੰ ਹਥਿਆਰ ਵੇਚਦਾ ਹੈ, ਉਹਨਾਂ ਤੋਂ ਕਾਫੀ ਜਿਹੜਾ ਉਹਨਾਂ ਦੀਆਂ ਨਾਲ ਨਜ਼ਦੀਕੀਆਂ ਵੀ ਜਿਹੜੀਆਂ ਉਹ ਹੈਗੀਆਂ ਆ। ਉਸ ਤੋਂ ਇਲਾਵਾ ਕਿੱਦਾਂ ਕਹਿੰਦੇ ਟਾਵਰ ਡਿੱਗ ਗਏ, ਉਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਜਿਹੜੀਆਂ ਥਿਊਰੀਜ਼, ਜਿਹੜੀਆਂ ਕੌਨਸਪੀਰੇਸੀ ਕਹਿ ਲਓ ਜਾਂ ਦੂਜੀਆਂ ਕਹਿ ਲਓ, ਚੱਲਦੀਆਂ ਰਹੀਆਂ। ਪੈਂਟਾਗਨ ਦੇ ਉਸ ਹਿੱਸੇ ਦੇ ਵਿੱਚ ਜਹਾਜ਼ ਡਿੱਗਣਾ ਜਿੱਥੇ ਕਹਿੰਦੇ ਵੀ ਆਡਿਟ ਦੀਆਂ ਰਿਪੋਰਟਾਂ ਪਈਆਂ ਸੀਗੀਆਂ, ਉਹ ਨਸ਼ਟ ਹੋ ਜਾਣੀਆਂ। ਲੋਕਾਂ ਨੇ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਆਪਸ ਦੇ ਵਿੱਚ ਮੇਲ ਕਰਕੇ ਜਿਹੜੀਆਂ ਉਹ ਖੋਲੀਆਂ। ਰੀਸੈਂਟਲੀ 9/11 ਦੇ ਨਾਲ ਸੰਬੰਧਿਤ ਕਈ ਜਿਹੜੇ ਦਸਤਾਵੇਜ਼ 20 ਸਾਲ ਪੂਰੇ ਹੋਣ ਤੋਂ ਬਾਅਦ 'ਚ ਉਹ ਜਿਹੜੇ ਜਨਤਕ ਕੀਤੇ ਗਏ ਸੀਗੇ, ਤੇ ਉਹ ਸਵਾਲ ਕਈਆਂ ਨੇ ਮੁੜ ਦੁਬਾਰਾ ਜਿਹੜੇ ਉਹ ਚੱਕੇ ਆ। ਸਭ ਤੋਂ ਵੱਧ ਜਿਹੜਾ ਹਰਜੋਤ ਸਿੰਘ ਜੀ, ਲੋਕਾਂ ਦੀਆਂ ਜਾਨਾਂ ਤਾਂ ਗਈਆਂ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਵੀ ਕੋਈ ਉਹਨਾਂ ਨੂੰ ਬਚਾਉਣ ਆ ਰਿਹਾ ਹੈ ਕਿ ਨਹੀਂ, ਬਿਲਡਿੰਗ ਨੇ ਡਿੱਗ ਜਾਣਾ ਆ। ਉਹਨਾਂ ਨੇ 70ਵੀਂ 80ਵੀਂ 100ਵੀਂ ਮੰਜ਼ਿਲ ਤੋਂ, ਉਸ ਮਾਲੇ ਤੋਂ ਵੀ ਜਿਹੜੀਆਂ ਉਹ ਛਾਲਾਂ ਮਾਰ ਦਿੱਤੀਆਂ ਵੀ ਖੌਰੇ ਛਾਲ ਮਾਰ ਕੇ ਸ਼ਾਇਦ ਅਸੀਂ ਜਿਹੜਾ ਉਹ ਬਚ ਜਾਈਏ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਸ ਤਰੀਕੇ ਦੇ ਨਾਲ ਉਹ ਜ਼ਮੀਨ ਵੱਲ ਨੂੰ ਆ ਰਹੇ ਆ, ਵੀ ਉਹ ਬਿਲਡਿੰਗਸ ਵੀ ਉਸੇ ਤਰੀਕੇ ਦੇ ਨਾਲ ਦੋਨੋਂ ਹੀ ਜ਼ਮੀਨ ਦੇ ਉੱਤੇ ਆ ਗਈਆਂ। ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਕਮੈਮੋਰੇਸ਼ਨ ਦੇ ਤੌਰ ਦੇ ਉੱਤੇ ਗਰਾਊਂਡ ਜ਼ੀਰੋ ਦੇ ਉੱਤੇ ਜਿਹੜੀ ਉਹ ਬਣਾਈ ਗਈ ਹੈ ਯਾਦਗਾਰ, ਜਿਹੜੀ ਉਹ ਬਣਾਈ ਗਈ ਆ 9/11 ਦੇ ਜਿਹੜੇ ਉਹ ਵਿਕਟਮਸ ਆ ਉਹਨਾਂ ਦੀ ਯਾਦ ਦੇ ਵਿੱਚ। ਅੱਜ 9/11 ਨੂੰ ਯਾਦ ਕਰਦੇ ਹੋਏ ਰਾਸ਼ਟਰਪਤੀ ਬਾਈਡਨ, ਸਾਬਕਾ ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਉਹਨਾਂ ਸਾਰਿਆਂ ਨੇ ਇੱਕੋ ਟਾਈਮ ਦੇ ਉੱਤੇ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਉਸ ਸਮਾਗਮ ਦੇ ਵਿੱਚ ਹਿੱਸਾ ਲਿਆ। ਕੱਲ੍ਹ ਹੀ ਅਜੇ ਉਹਨਾਂ ਦੋਨਾਂ ਦੀ ਡਿਬੇਟ ਹੋਈ ਆ, ਟਰੰਪ ਤੇ ਹੈਰਿਸ ਉਹਨਾਂ ਦੀ, ਤੇ ਉਸ ਤੋਂ ਬਾਅਦ ਦੇ ਵਿੱਚ ਦੋਨੋਂ ਉੱਥੇ ਹੱਥ ਮਿਲਾਉਂਦੇ ਹੋਏ ਵੀ ਦੇਖੇ ਗਏ ਆ। ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ, ਫਸਟ ਰਿਸਪੌਂਡਰਸ ਨੂੰ ਜਿਹੜੀਆਂ ਕੱਲੀਆਂ ਮੁਸ਼ਕਲਾਂ ਦਾ, ਜਿਹੜੇ ਤਾਂ ਮਾਰੇ ਗਏ ਉਸ ਟਾਈਮ ਦੇ ਉੱਤੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾ ਦਿੱਤੀਆਂ, ਲੋਕਾਂ ਦੀਆਂ ਜਾਨਾਂ ਬਚਾਉਂਦੇ, ਕਈਆਂ ਨੂੰ ਉਮਰ ਭਰ ਦੇ ਲਈ ਜਿਹੜੀਆਂ ਆ ਬਿਮਾਰੀਆਂ ਸਹੇੜਨੀਆਂ ਪਈਆਂ। ਜਿਹੜੀ ਸੂਟ, ਜਿਹੜੀ ਉੱਥੇ ਮਿੱਟੀ ਉੱਡੀ, ਧੂੰਆਂ ਉੱਡਿਆ, ਜਿਹੜਾ ਉੱਥੇ ਫਿਊਮ ਸੀਗੇ, ਉਹਦੇ ਨਾਲ ਉਹਨਾਂ ਨੂੰ ਉਮਰ ਭਰ ਦੀਆਂ ਜਿਹੜੀਆਂ ਉਹ ਬਿਮਾਰੀਆਂ ਲੱਗੀਆਂ। ਅਫਸੋਸ ਦੀ ਗੱਲ ਇਹ ਹੋਈ ਵੀ ਅੱਜ ਆਪਾਂ 23 ਸਾਲ ਬਾਅਦ ਵੀ ਅਜੇ ਵੀ ਜਿਹੜੇ 9/11 ਦੇ ਫਸਟ ਰਿਸਪੌਂਡਰਸ, ਉਹਨਾਂ ਦੇ ਵਿਕਟਮਸ, ਉਹਨਾਂ ਦੇ ਪਰਿਵਾਰ, ਉਹ ਕਾਂਗਰਸ ਮੋਹਰੇ ਜਿਹੜੇ ਉਹਨਾਂ ਨੂੰ ਫਰਿਆਦਾਂ ਕਰਨੀਆਂ ਪੈਂਦੀਆਂ ਆ ਵੀ ਭਾਈ ਇਹਨਾਂ ਦੀ ਜਿਹੜੀ ਸਹਾਇਤਾ ਆ, ਡਾਕਟਰੀ ਸਹਾਇਤਾ ਹੈ, ਮੈਡੀਕਲ ਸਹਾਇਤਾ ਆ, ਜਾਂ ਇਹਨਾਂ ਦੇ ਲਈ ਜਿਹੜੇ ਫੰਡਸ ਆ ਉਹ ਮੁਹੱਈਆ ਕਰਵਾਏ ਜਾਣ, ਤਾਂ ਜੋ ਇਹਨਾਂ ਦੇ ਪਰਿਵਾਰ, ਇਹਨਾਂ ਦੇ ਜਿਹੜੇ ਜੀ ਆ, ਇਹ ਪੀੜਤ ਨੇ, ਪੀੜਤਾਂ ਨੂੰ ਬਚਾਉਣ ਵਾਲੇ ਨੇ, ਉਹਨਾਂ ਨੂੰ ਜਿਹੜਾ ਉਹ ਯਾਦ ਕੀਤਾ ਜਾਵੇ, ਉਹਨਾਂ ਨੂੰ ਜਿਹੜੀ ਉਹ ਮਦਦ ਮਿਲ ਸਕੇ। ਜੀ ਅਗਲੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ, ਜੋ ਕੱਲ ਰਾਤੀ ਡਿਬੇਟ ਹੋਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਕਮਲਾ ਹੈਰਿਸ ਦੇ ਵਿਚਕਾਰ। ਕੀ ਕੁਝ ਵਾਪਰਿਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਵਾਰੀ ਰਾਜਕਨਵੀਰ ਸਿੰਘ ਜੀ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਹੈਗੀ ਆ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਦੀਆਂ ਹਜੇ ਵੀ ਕਾਲਸ ਆ ਰਹੀਆਂ। ਕਾਰਨ ਕੀ ਆ ਵੀ ਅਸੀਂ ਐਪ ਇਸ ਕਰਕੇ ਅਪਡੇਟ ਕੀਤੀ ਆ, ਪਹਿਲਾਂ ਬਹੁਤ ਸਾਰੀਆਂ ਐਡਸ ਆਉਂਦੀਆਂ ਸੀਆਂ, ਲੋਕ ਕੰਪਲੇਨ ਕਰਦੇ ਸੀ ਭਾਈ ਯਾਰ ਜਦੋਂ ਅਸੀਂ ਸੁਣਦੇ ਆ ਤੇ ਉਹਦੇ ਐਡਸ ਬਹੁਤ ਚੱਲਦੀਆਂ, ਸੋ ਇਸ ਕਰਕੇ ਅਸੀਂ ਨਵੀਂ ਐਪ ਜਿਹੜੀ ਬਣਾਈ ਆ ਉਹਦੇ 'ਚ ਕੋਈ ਵੀ ਐਡ ਨਹੀਂ ਹੋਊਗੀ, ਸਿਰਫ ਜਿਹੜੀਆਂ ਰੈਗੂਲਰ ਪੰਜਾਬੀ ਰੇਡੀਓ USA ਦੀਆਂ ਐਡਸ ਉਹੀ ਹੋਣਗੀਆਂ। ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਅਪਡੇਟ ਕਰ ਸਕਦੇ ਹੈਗੇ, ਇਹ ਥੋੜਾ ਜਿਹਾ ਤੁਸੀਂ ਵੀਡੀਓ ਵੀ ਪਾਈ ਸੀ, ਇੱਕ ਵਾਰੀ ਫੇਰ ਦੱਸ ਦਿਓ ਸਰੋਤਿਆਂ ਨੂੰ। ਜੀ ਬਿਲਕੁਲ ਹਰਜੋਤ ਸਿੰਘ ਜੀ, ਜੇ ਕਿਸੇ ਦੇ ਕੋਲ ਵੀ ਐਪਲ ਆਈਫੋਨ ਹੈਗਾ ਆ, ਆਈਪੈਡ ਐਪ, ਮਤਲਬ ਐਪਲ ਦੇ ਨਾਲ ਸੰਬੰਧਿਤ ਡਿਵਾਈਸਿਸ ਆ, ਪਹਿਲਾਂ ਮੈਂ ਉਹਦੇ ਲਈ ਦੱਸ ਦਿੰਦਾ, ਫਿਰ ਐਂਡਰੋਇਡ ਵਾਲਿਆਂ ਦੇ ਲਈ ਵੀ ਦੱਸ ਦਿੰਦੇ ਆ। ਐਪਲ ਆਈਫੋਨ ਵਾਲਿਆਂ ਦੇ ਲਈ ਉਹਨਾਂ ਨੂੰ ਤੁਸੀਂ ਐਪਲ ਐਪ ਸਟੋਰ ਦੇ ਵਿੱਚ ਜਾਣਾ, ਇਹ ਵੱਡਾ ਜਿਹਾ ਬਣਿਆ ਹੁੰਦਾ ਆ, ਉਸ ਬ੍ਰਿਕ ਦੇ ਉੱਤੇ ਕਲਿੱਕ ਕਰਨਾ ਹੈ, ਫਿਰ ਤੁਸੀਂ ਉਹਦੀ ਸਰਚ ਬਾਰ ਦੇ ਵਿੱਚ ਲਿਖਣਾ ਹੈ ਜੀ ਪੰਜਾਬੀ ਰੇਡੀਓ USA। ਜਦੋਂ ਪੰਜਾਬੀ ਰੇਡੀਓ USA ਦੀ ਐਪ ਮੋਹਰੇ ਆ ਜਾਂਦੀ ਹੈ ਸਰਚ ਦੇ ਵਿੱਚ, ਉਸ ਦੇ ਉੱਤੇ ਤੁਸੀਂ ਕਲਿੱਕ ਕਰਨਾ ਆ, ਤੇ ਉਹਦੇ ਜਦੋਂ ਐਪ ਪੂਰੀ ਖੁੱਲ ਜਾਂਦੀ ਹੈ, ਮਤਲਬ ਤੁਸੀਂ ਇੱਥੋਂ ਡਾਊਨਲੋਡ ਕਰਨ ਵਾਲਾ ਪਾਸਾ, ਉਹ ਤੇ ਥੱਲੇ ਲਿਖਿਆ ਹੋਊਗਾ ਆਈਦਰ ਓਪਨ ਜਾਂ ਅਪਡੇਟ। ਸੋ ਜਦੋਂ ਤੁਸੀਂ ਓਪਨ ਕਰਦੇ ਆ ਉਸ ਨੂੰ, ਯਾਨੀ ਕਿ ਉਹ ਮੇਨ ਪੰਜਾਬੀ ਰੇਡੀਓ USA ਦੀ ਐਪ ਨੂੰ ਖੋਲ ਲੈਂਦੇ ਆ, ਫਿਰ ਥੱਲੇ ਅਪਡੇਟ ਲਿਖਿਆ ਜਾਂਦਾ। ਕਈ ਵਾਰੀ ਸਾਈਡ ਤੇ ਇਕੱਲਾ ਓਪਨ ਜਾਂ ਅਪਡੇਟ ਲਿਖਿਆ ਹੁੰਦਾ ਆ, ਤੁਸੀਂ ਮੇਨ ਨੂੰ ਕਲਿੱਕ ਕਰ ਲਓ, ਉਹਦੇ ਲੋਗੋ ਨੂੰ, ਪੰਜਾਬੀ ਰੇਡੀਓ USA ਨੂੰ, ਤਾਂ ਮੇਨ ਐਪ ਦੇ ਵਿੱਚ ਲੈ ਜਾਊਗਾ, ਤੇ ਉੱਥੇ ਫਿਰ ਤੁਹਾਨੂੰ ਅਪਡੇਟ ਦਾ ਨਿਸ਼ਾਨ ਜਿਹੜਾ ਉਹ ਨਜ਼ਰ ਆਊਗਾ, ਤੇ ਤੁਸੀਂ ਫਿਰ ਉਸ ਨੂੰ ਅਪਡੇਟ ਕਰ ਲੈਣਾ ਆ। ਜੇ ਇਦਾਂ ਵੀ ਨਹੀਂ ਸਰ ਲਿਆ
ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤਾਂ ਜਿਹੜੀ ਆਲਰੇਡੀ ਇੰਸਟਾਲਡ ਆ ਉਸ ਨੂੰ ਅਨਇੰਸਟਾਲ ਕਰਕੇ ਨਵੇਂ ਸਿਰ ਤੋਂ ਜਿਹੜੀ ਆ ਉਹ ਤੁਸੀਂ ਐਪ ਨੂੰ ਇੰਸਟਾਲ ਕਰ ਲਓ। ਫਿਰ ਤੁਹਾਨੂੰ ਅਪਡੇਟ ਦੇ ਜਿਹੜੇ ਝੰਜਟ ਆ ਉਸ ਦੇ ਵਿੱਚੋਂ ਤੁਸੀਂ ਜਿਹੜਾ ਉਹ ਨਿਕਲ ਜਾਓਗੇ। ਐਂਡਰੋਇਡ ਦੇ ਲਈ ਵੀ ਗੂਗਲ ਪਲੇ ਸਟੋਰ ਦੇ ਵਿੱਚ ਤੁਸੀਂ ਜਾ ਕੇ ਪੰਜਾਬੀ ਰੇਡੀਓ USA ਸਰਚ ਕਰਨਾ ਹੈ। ਸੇਮ ਉਹੀ ਤਰੀਕਾ ਆ, ਲੋਗੋ ਦੇ ਉੱਤੇ ਕਲਿੱਕ ਕਰੋ, ਫਿਰ ਉੱਥੇ ਅਪਡੇਟ ਦਾ ਨਿਸ਼ਾਨ ਜਿਹੜਾ ਉਹ ਆ ਜਾਊਗਾ ਤੇ ਤੁਸੀਂ ਉਸ ਨੂੰ ਅਪਡੇਟ ਕਰ ਲਓ। ਤੇ ਜੇ ਤੁਹਾਨੂੰ ਇਸ ਤਰੀਕੇ ਦੇ ਨਾਲ ਨਹੀਂ ਪਤਾ ਲੱਗ ਰਿਹਾ ਵੀ ਅਪਡੇਟ ਕਿੱਦਾਂ ਕਰਨੀ ਆ, ਦੈਨ ਸੌਖਾ ਤਰੀਕਾ ਹੈ ਵੀ ਜਿਹੜਾ ਕੋਈ ਜਾਣਕਾਰ ਹੈਗਾ ਜਿਹੜਾ ਐਪ ਇੰਸਟਾਲ ਕਰ ਸਕਦਾ ਆ, ਉਹਦੇ ਕੋਲੋਂ ਤੁਹਾਨੂੰ ਜੇ ਇਦਾਂ ਲੱਗਦਾ ਤੇ ਅਨਇੰਸਟਾਲ ਕਰਕੇ ਨਾਲ ਦੇ ਨਾਲ ਇੰਸਟਾਲ ਕਰ ਲਓ। ਪਰ ਅਪਡੇਟ ਤੱਕ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਈਜ਼ੀਲੀ ਜਿਹੜਾ ਉਹ ਅਪਡੇਟ ਉਸ ਦੇ ਵਿੱਚ ਹੋ ਜਾਵੇਗੀ। ਸੋ ਇੰਨਾ ਕੁ ਹੀ ਜਿਹੜਾ ਉਹ ਤੁਹਾਨੂੰ ਥੋੜਾ ਜਿਹਾ ਕਸ਼ਟ ਜਿਹੜਾ ਇਸ ਚੀਜ਼ ਦੇ ਵਿੱਚ ਕਰਨਾ ਪੈਣਾ ਆ। ਅਦਰਵਾਈਜ਼ ਜਿੱਦਾਂ ਫਿਰ ਤੁਸੀਂ ਸੈਟਿੰਗਸ ਰੱਖੀਆਂ ਹੋਣਗੀਆਂ ਆਪਣੀਆਂ ਫੋਨਸ ਦੀਆਂ ਵੀ ਜਦੋਂ ਉਹ ਅਪਡੇਟ ਆਟੋਮੈਟਿਕਲੀ ਹੋਊਗੀ ਫਿਰ ਉਦੋਂ ਤੁਹਾਨੂੰ ਅਦਰਵਾਈਜ਼ ਪਤਾ ਲੱਗੂਗੀ। ਇਸ ਤਰੀਕੇ ਦੇ ਨਾਲ ਤੁਸੀਂ ਮੈਨੂਅਲੀ ਫੋਰਸਫੁਲੀ ਇੱਕ ਹਿਸਾਬ ਦੇ ਨਾਲ ਲੇਟੈਸਟ ਅਪਡੇਟ ਜਿਹੜੀ ਆ ਐਪ ਦੀ ਉਹ ਤੁਸੀਂ ਕਰ ਸਕਦੇ ਹੈਗੇ ਆ ਜੀ। ਹੁਣ ਆਪਾਂ ਚੱਲੀਏ ਜਿਹੜੀ ਕੱਲ ਡਿਬੇਟ ਹੋਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਕਮਲਾ ਹੈਰਿਸ ਦੇ ਵਿੱਚ। ਦੋਨਾਂ ਸਾਈਡਸ ਨੇ ਕਈ ਉਹਨਾਂ ਦੇ ਜਦੋਂ ਫੈਕਟ ਚੈੱਕ ਹੋਏ ਉਹਦੇ ਝੂਠ ਵੀ ਬੋਲੇ ਗਏ, ਪਰ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਪਈ ਕਮਲਾ ਹੈਰਿਸ ਦਾ ਥੋੜਾ ਜਿਹਾ ਹੱਥ ਉੱਪਰ ਰਿਹਾ। ਪਰ ਐਂਡ ਦੇ ਵਿੱਚ ਜਿਹੜੀ ਕਲੋਜ਼ਿੰਗ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੀਤੀ ਵੀ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਮੇਰੀ ਪਲਾਨ ਆ ਮੈਂ ਆ ਕਰੂੰਗੀ, ਪਰ ਤੁਹਾਡੇ ਕੋਲ 3.5 ਸਾਲ ਸੀਗੇ, 3.5 year ਤੁਸੀਂ ਸੇਮ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀਗੇ, ਤੁਸੀਂ ਕਿਉਂ ਨਹੀਂ ਕਰ ਸਕੇ। ਇਮੀਗ੍ਰੇਸ਼ਨ ਨੂੰ ਲੈ ਕੇ ਉਹਨੇ ਕਿਹਾ, ਕਮਲਾ ਹੈਰਿਸ ਨੇ ਕਿਹਾ ਵੀ ਸਾਡਾ ਜਿਹੜਾ ਬਿੱਲ ਪਾਸ ਹੋ ਜਾਣਾ ਸੀ, ਟਰੰਪ ਉਹਨਾਂ ਨੇ ਰੋਕ ਦਿੱਤਾ ਆਪਣੇ ਸਪੋਰਟਰਸ ਨੂੰ ਕਾਲ ਕਰਕੇ ਕਾਂਗਰਸ ਦੇ ਵਿੱਚ। ਉਹ ਕਹਿੰਦਾ ਵੀ ਜਦੋਂ ਹੀ ਡਿਬੇਟ ਪ੍ਰੈਜ਼ੀਡੈਂਟ ਟਰੰਪ ਨੇ ਕਹਿੰਦੇ ਖਤਮ ਹੁੰਦੀ ਆ, ਨੈਕਸਟ ਡੇ ਯੂ ਜਸਟ ਗੋ ਟੂ ਵਾਈਟ ਹਾਊਸ ਤੇ ਉੱਥੇ ਤੁਸੀਂ ਉਸ ਨੂੰ ਪਾਸ ਕਰ ਸਕਦੇ ਹੋ, ਉਸ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਕੁਛ ਨਾ ਕੁਛ ਕਰ ਸਕਦੇ ਹੋ, ਹਜੇ ਵੀ ਤੁਹਾਡਾ ਟਾਈਮ ਹੈਗਾ ਆ। ਕਿਉਂਕਿ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਤਾਂ ਪਤਾ ਨਹੀਂ ਕਿੱਥੇ ਅੱਜ ਕੱਲ ਰਹਿ ਰਹੇ ਹੈਗੇ ਆ। ਸੋ ਡਿਬੇਟ ਵੱਲ ਚੱਲੀਏ ਤੇ ਫਿਲਾਡੈਲਫੀਆ ਦੀ ਨੈਸ਼ਨਲ ਕੌਂਸਟੀਟਿਊਸ਼ਨ ਸੈਂਟਰ ਜਿਹੜਾ ਉੱਥੇ ਇਹ ਡਿਬੇਟ ਹੋਈ ਸੀ, ਲਗਭਗ 90 ਮਿੰਟ ਦੇ ਕਰੀਬ ਇਹ ਡਿਬੇਟ ਚੱਲੀ। ABC ਦੇ ਜਿਹੜੇ ਹੋਸਟ ਸੀ ਉਹਨਾਂ ਨੇ ਇਹ ਜਿਹੜੀ ਡਿਬੇਟ ਆ ਉਹ ਸ਼ੁਰੂ ਕੀਤੀ ਤੇ ਦੋਨਾਂ ਹੀ ਕੈਂਡੀਡੇਟਸ ਵੱਲੋਂ ਕਈ ਪੁਆਇੰਟਸ ਕਾਫੀ ਉੱਪਰ ਚੱਕੇ ਗਏ। ਹੈਰਿਸ ਜਿਹੜੀ ਕਮਲਾ ਹੈਰਿਸ ਆ ਉਹਨਾਂ ਨੇ ਕਲੇਮ ਕੀਤਾ ਵੀ 16 ਕਰੀਬ ਨੋਬਲ ਲੌਰੀਏਟਸ ਜੋ ਆ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਪਲਾਨ ਆ ਇਨਫਲੇਸ਼ਨ ਨੂੰ ਘਟਾਉਣ ਦੀ, ਉਹ ਘਟੂਗਾ ਨਹੀਂ ਤੇ ਉਹਦੇ ਨਾਲ ਇਨਫਲੇਸ਼ਨ ਵਧੂਗਾ ਤੇ ਰਿਸੈਸ਼ਨ ਦੇ ਵਿੱਚ ਚਲੇ ਜਾਊਗਾ। ਇਹ ਕਹਿੰਦੇ ਵੀ ਇਹ ਬਿਲਕੁਲ ਸਹੀ ਪੁਆਇੰਟ ਸੀਗਾ ਉਹਨਾਂ ਦਾ, ਹੈਰਿਸ ਉਹਨਾਂ ਦਾ। ਹੈਰਿਸ ਨੇ ਕਿਹਾ ਵੀ ਟਰੰਪ ਹੁਣੀ 20% ਟੈਕਸ ਚਾਹੁੰਦੇ ਆ ਵੀ ਸਾਰੀਆਂ ਚੀਜ਼ਾਂ ਦੇ ਉੱਤੇ, ਐਵਰੀਡੇ ਗੁੱਡਸ ਦੇ ਉੱਤੇ, ਜਿਹਦੇ ਨਾਲ $4000 ਪਰਿਵਾਰਾਂ ਨੂੰ ਐਕਸਟਰਾ ਦੇਣਾ ਪਊਗਾ। ਕੁਛ ਸੱਚ ਹੈ ਇਹਦੇ ਚ, ਪਰ ਕੰਟੈਕਸਟ ਚਾਹੀਦਾ। ਕਹਿੰਦੇ ਵੀ ਉਹਨਾਂ ਨੇ ਨਾਲ ਦੀ ਨਾਲ 60% ਟੈਰਿਫ ਜੋ ਇੰਪੋਰਟਸ ਆਊਗਾ ਚਾਈਨਾ ਤੋਂ ਉਹਦੇ ਉੱਤੇ ਵੀ ਕੀਤਾ ਹੈਗਾ। ਸੋ ਇਹ ਇਸ ਦੇ ਸੰਬੰਧ ਦੇ ਵਿੱਚ ਸੀ। ਤੇ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਇਨਫਲੇਸ਼ਨ ਆ ਇਦਾਂ ਦੀ ਕਦੇ ਦੇਖੀ ਨਹੀਂ, ਵਰਸਟ ਇਨ ਆਵਰ ਨੇਸ਼ਨ ਹਿਸਟਰੀ ਹੈਗੀ ਆ। ਪਰ ਇਹ ਰੋਂਗ ਆ, ਪਰ ਇਨਫਲੇਸ਼ਨ ਹਾਈ ਬਹੁਤ ਆ। ਜੂਨ 2022 ਦੇ ਵਿੱਚ 9% ਤੇ ਪਹੁੰਚ ਗਈ ਸੀਗੀ, ਪਰ ਕਹਿੰਦੇ 70s 80s ਦੇ ਵਿੱਚ ਵੀ ਜਿਹੜੀ ਇਨਫਲੇਸ਼ਨ ਆ ਉਹ 14.5% ਦੇ ਉੱਤੇ ਸੀਗੀ। ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਵੀ ਇਨਫਲੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਸੀਗੀ। ਕਮਲਾ ਹੈਰਿਸ ਉਹਨਾਂ ਨੇ ਕਲੇਮ ਕੀਤਾ ਵੀ ਟਰੰਪ ਉਹਨਾਂ ਨੇ ਸਾਨੂੰ ਸਭ ਤੋਂ ਜਿਹੜੀ ਵਰਸਟ ਅਨਪਲਾਇਮੈਂਟ ਆ ਉਹਦੇ ਵਿੱਚ ਛੱਡਿਆ ਸੀ ਸਿੰਸ ਗ੍ਰੇਟ ਡਿਪਰੈਸ਼ਨ। ਇਹਦੇ ਲਈ ਪੂਰਾ ਕੰਟੈਕਸਟ ਚਾਹੀਦਾ। ਹਾਲਾਂਕਿ ਉਹਨਾਂ ਨੇ ਟਰੰਪ ਉਹਨਾਂ ਨੇ ਕਿਹਾ ਵੀ ਇਹਦੇ ਚ ਤਾਂ ਮੇਰਾ ਹੁਣ ਕੁਛ ਹੱਥ ਨਹੀਂ ਸੀਗਾ, ਉਹ ਪੈਂਡੇਮਿਕ ਆ ਗਿਆ ਤੇ ਉਹਦੇ ਕਰਕੇ ਸਾਰਾ ਕੁਝ ਵਾਪਰਿਆ ਹੈਗਾ। 14.8% ਦੇ ਕਰੀਬ ਅਨਪਲਾਇਮੈਂਟ ਸੀਗੀ ਅਪ੍ਰੈਲ 2020 ਦੇ ਵਿੱਚ, ਤੇ 2021 ਦੇ ਵਿੱਚ ਜਨਵਰੀ 'ਚ ਇਹ ਘਟ ਕੇ 6.4% ਰਹਿ ਗਈ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਛੱਡ ਕੇ ਗਏ ਹੈਗੇ ਆ। 6.4% ਅਨਪਲਾਇਮੈਂਟ ਰੇਟ ਹਜੇ ਵੀ ਬੈਟਰ ਆ 10% ਨਾਲੋਂ ਜਦੋਂ ਗ੍ਰੇਟ ਰਿਸੈਸ਼ਨ ਹੋਇਆ ਸੀ 2009 ਦੇ ਵਿੱਚ। ਤੇ ਇਸੇ ਤਰ੍ਹਾਂ ਬਾਰਡਰ ਦੇ ਸੰਬੰਧ ਦੇ ਵਿੱਚ ਕਮਲਾ ਹੈਰਿਸ ਨੇ ਕਿਹਾ ਵੀ ਟਰੰਪ ਨੇ ਜਿਹੜਾ ਬਿੱਲ ਸੀ ਉਹ ਕਿਲ ਕਰ ਦਿੱਤਾ ਸੀ। ਉਹਦੇ ਵਿੱਚ ਸਪੋਰਟ ਕੀਤੀ $20 ਬਿਲੀਅਨ ਦਾ ਜਿਹੜਾ ਬਾਰਡਰ ਬਿੱਲ ਸੀ। ਤੇ ਇਹ ਜਿਹੜਾ ਫੈਕਟ ਚੈੱਕ ਕਰ ਰਹੇ ਆ ਵੀ ਟਰੂ ਆ,
ਪਰ ਜਿਸ ਟਾਈਮ ਦੇ ਉੱਤੇ ਟਰੰਪ ਹੁਣੀ ਐਡਮਿਨਿਸਟ੍ਰੇਸ਼ਨ ਸੀ, ਉਸ ਟਾਈਮ ਤੇ ਉਹ ਕਹਿੰਦੇ ਸੀ ਵਾਲ ਬਣਾਉਣੀ ਆ, ਕੰਧ ਬਣਾਉਣੀ ਆ, ਪੂਰਾ ਰੋਕਿਆ ਜਾਣਾ, ਤੇ ਉਸ ਟਾਈਮ ਤੇ ਸਾਰੇ ਡੈਮੋਕ੍ਰੇਟਸ ਨੇ ਰੌਲਾ ਪਾਇਆ ਹੋਇਆ ਸੀ ਵੀ ਨਹੀਂ, ਇਹ ਕੰਧ ਨਹੀਂ ਬਣ ਸਕਦੀ ਹੈਗੀ, ਇਹ ਟੋਟਲੀ ਰੋਂਗ ਹੈਗਾ ਆ। ਤੇ ਟਰੰਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਜਿਹੜੇ ਹੇਤੀ ਤੋਂ ਮਾਈਗ੍ਰੈਂਟ ਆ ਰਹੇ ਆ, ਉਹ ਜਿਹੜੇ ਕੁੱਤੇ ਬਿੱਲੀਆਂ ਜਿਹੜੇ ਆ ਉਹ ਖਾ ਰਹੇ ਓਹਾਇਓ ਦੇ ਵਿੱਚ। ਇਹ ਫੈਕਟ ਚੈੱਕ ਹੋਇਆ ਵੀ ਇਹ ਫਾਲਸ ਹੈਗਾ। ਸਿਟੀ ਆਫ ਸਪਰਿੰਗਫੀਲਡ ਦੇ ਮੇਅਰ ਨੇ ਇਹ ਕਿਹਾ ਵੀ ਸਾਡੇ ਕੋਈ ਇਦਾਂ ਦੀ ਜਿਹੜੀ ਰਿਪੋਰਟ ਨਹੀਂ ਆਈ ਹੈਗੀ। ਇਸ ਤੋਂ ਬਿਨਾਂ ਹੈਰਿਸ ਉਹਨਾਂ ਨੇ ਇਹ ਜਿਹੜਾ ਕਲੇਮ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜੇ ਜਿੱਤਦੇ ਆ ਤੇ ਉਹ ਜਿਹੜਾ ਪ੍ਰੋਜੈਕਟ 25 ਆ ਉਸ ਨੂੰ ਇੰਪਲੀਮੈਂਟ ਕਰਨਗੇ। ਪਰ ਇਹਦੇ ਵਿੱਚ ਜਿਹੜੇ ਡੋਨਲਡ ਟਰੰਪ ਹੁਣੀ ਵਾਰ-ਵਾਰ ਕਿਹਾ ਵੀ ਮੈਂ ਤਾਂ ਉਹ ਪੜ੍ਹਿਆ ਵੀ ਨਹੀਂ, ਨਾ ਹੀ ਮੈਂ ਉਹਨਾਂ ਦੇ ਨਾਲ ਸਹਿਮਤ ਹੈਗਾ ਆ। ਸੋ ਇਹਦੇ ਲਈ ਵੀ ਪੂਰਾ ਕੰਟੈਕਸਟ ਚਾਹੀਦਾ ਸੀ। ਹੈਰਿਸ ਉਹਨਾਂ ਨੇ ਕਿਹਾ ਵੀ ਜੇ ਡੋਨਲਡ ਟਰੰਪ ਹੁਣੀ ਦੁਬਾਰਾ ਕੀ ਜਿੱਤ ਗਏ ਤੇ ਉਹ ਨੈਸ਼ਨਲ ਅਬੋਰਸ਼ਨ ਬੈਨ ਜਿਹੜਾ ਆ ਉਸ ਨੂੰ ਸਾਈਨ ਕਰਨਗੇ। ਇਹ ਟੋਟਲੀ ਰੋਂਗ ਆ। ਸੋ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਬਹੁਤ ਵਧੀਆ ਉਹਨਾਂ ਦਾ ਜਵਾਬ ਸੀਗਾ ਵੀ 52 ਸਾਲ ਡੈਮੋਕ੍ਰੇਟਸ ਰਿਪਬਲਿਕਨ ਦੋਨੋਂ ਸਾਈਡ ਇਸ ਇਸ਼ੂ ਦੇ ਉੱਤੇ ਲੜਦੇ ਰਹੇ ਹੈਗੇ ਆ। ਮੇਰਾ ਇਹ ਕਹਿਣਾ ਆ ਵੀ ਇਹ ਸਟੇਟਸ ਦੇ ਕੋਲ ਹੋਣਾ ਚਾਹੀਦਾ, ਜਿਹੜੀ ਸਟੇਟ ਮਰਜ਼ੀ ਜੋ ਮਰਜ਼ੀ ਡਿਸਾਈਡ ਕਰੇ। ਤੇ ਸੁਪਰੀਮ ਕੋਰਟ ਨੇ ਤੁਹਾਨੂੰ ਪਤਾ ਹੀ ਆ ਵੀ ਇਹ ਕਰ ਦਿੱਤਾ ਸੀ, ਤੇ ਉਸ ਤੋਂ ਬਾਅਦ ਇਹ ਉਹਨਾਂ ਨੇ ਕਿਹਾ ਵੀ ਮੈਂ ਇਹਦੇ ਉੱਤੇ ਕੋਈ ਵੀ ਜਿਹੜਾ ਬੈਨ ਆ ਉਹ ਨਹੀਂ ਲਾਉਣ ਜਾਵਾਂਗਾ, ਕਿਉਂਕਿ ਹੁਣ ਜਿਹੜਾ ਮਸਲਾ ਆ ਇਹ ਸਟੇਟਸ ਦੇ ਕੋਲ ਹੈਗਾ ਆ। ਤੇ ਟਰੰਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਦੇ ਡਿਡ ਨਾਟ ਫਾਇਰ ਐਨੀਬਡੀ ਹੈਵਿੰਗ ਟੂ ਡੂ ਵਿਦ ਅਫਗਾਨਿਸਤਾਨ। ਇਹ ਸੱਚ ਹੈਗਾ, ਪਰ ਇਹਦਾ ਕੰਟੈਕਸਟ ਪੂਰਾ ਚਾਹੀਦਾ ਹੈਗਾ। ਕਮਲਾ ਹੈਰਿਸ ਕਹਿੰਦੇ ਫਰੈਕਿੰਗ ਨੂੰ ਬੈਨ ਕਰਨਾ ਚਾਹੁੰਦੇ ਆ, ਟਰੰਪ ਉਹਨਾਂ ਨੇ ਕਿਹਾ, ਤੇ ਫੈਕਟ ਚੈੱਕ ਨੂੰ ਕੰਟੈਕਸਟ ਚਾਹੀਦਾ। ਪਰ ਬਾਰ-ਬਾਰ 2019 ਚ ਕਮਲਾ ਹੈਰਿਸ ਨੇ ਇਹ ਕਿਹਾ ਸੀ ਵੀ ਮੈਂ ਜਿਹੜੀ ਫਰੈਕਿੰਗ ਆ ਉਹਨੂੰ ਬੈਨ ਕਰੂੰਗੀ। ਦੁਬਾਰਾ ਕਿ ਹੁਣ ਉਹਨਾਂ ਨੇ ਜਿਹੜਾ ਸਟੈਂਡ ਆ ਆਪਣਾ ਇਹਦੇ ਉੱਤੇ ਚੇਂਜ ਕਰ ਲਿਆ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਵਨ ਲਾਈਨਰਸ ਪੰਚਿੰਗ ਜਿਹੜੇ ਉਹ ਦੇਖਣ ਨੂੰ ਮਿਲੇ। ਕਮਲਾ ਹੈਰਿਸ ਨੇ ਟਰੰਪ ਉਹਨਾਂ ਨੂੰ ਯਾਦ ਦਿਵਾਇਆ, ਕਹਿੰਦੇ ਵੀ ਤੁਸੀਂ ਸਾਬਕਾ ਰਾਸ਼ਟਰਪਤੀ ਨਹੀਂ, ਮੇਰੇ ਖਿਲਾਫ ਜਿਹੜਾ ਆ ਉਹ ਤੁਸੀਂ ਰਨ ਕਰ ਰਹੇ ਆ। ਜਿੱਦਾਂ ਕਲੋਜ਼ਿੰਗ ਆਰਗੂਮੈਂਟ ਦਾ ਤੁਸੀਂ ਜ਼ਿਕਰ ਕੀਤਾ ਵੀ ਇਵੈਂਚੁਅਲੀ ਉਹਨਾਂ ਨੇ ਕਿਹਾ ਵੀ ਭਾਈ ਫਿਰ ਵੀ ਤੁਸੀਂ ਪ੍ਰਸ਼ਾਸਨ ਦੇ ਵਿੱਚ ਹੀ ਸੀਗੇ 3.5 ਸਾਲ, ਤੁਸੀਂ ਕੀ ਜਿਹੜਾ ਇਸ ਦੇ ਵਿੱਚ ਕੀਤਾ ਹੈਗਾ ਆ। ਉਹਨਾਂ ਨੇ ਟਰੰਪ ਉਹਨਾਂ ਨੇ ਕਿਹਾ ਵੀ ਇਹਦੇ ਕੋਲ ਕੋਈ ਪਾਲਿਸੀ ਨਹੀਂ ਹੈਗੀ। ਜੋ ਵੀ ਇਹ ਬਲੀਵ ਕਰ ਰਹੇ ਸੀ 3 ਸਾਲ ਪਹਿਲਾਂ, 4 ਸਾਲ ਪਹਿਲਾਂ, ਉਹ ਆਊਟ ਆਫ ਦਾ ਵਿੰਡੋ ਆ, ਉਸ ਨੂੰ ਇਹਨਾਂ ਨੇ ਛੱਡ ਦਿੱਤਾ ਆ। ਤੇ ਇਹ ਹੁਣ ਮੇਰੀ ਫਿਲਾਸਫੀ ਦੇ ਪਿੱਛੇ ਆ। ਕਹਿੰਦੇ ਵੀ ਮੈਂ ਉਹਨਾਂ ਨੇ ਕਿਹਾ ਵੀ ਮੈਂ ਇਸ ਨੂੰ ਮਾਗਾ ਹੈਟ ਜਿਹੜੀ ਆ ਉਹ ਘੱਲੂੰਗਾ। ਸੋ ਕਮਲਾ ਹੈਰਿਸ ਨੇ ਜਿਹੜਾ ਉਹ ਇਹ ਕਿਹਾ ਵੀ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਦੋਂ ਪ੍ਰੈਗਨੈਂਸੀ ਦਾ ਅਬੋਰਸ਼ਨ ਦਾ ਮੁੱਦਾ ਚੱਲਿਆ ਤਾਂ ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਵਿੱਚ ਕੋਈ ਵੀ ਔਰਤ ਪ੍ਰੈਗਨੈਂਸੀ ਆਪਣੀ ਪੂਰੀ ਟਰਮ ਤੱਕ 9ਵੇਂ ਮਹੀਨੇ ਤੱਕ ਲਿਜਾ ਕੇ ਅਬੋਰਸ਼ਨ ਨਹੀਂ ਕਰਾ ਰਹੀ। ਇਹ ਔਰਤਾਂ ਦੀ ਇੱਕ ਹਿਸਾਬ ਦੇ ਨਾਲ ਇਨਸਲਟ ਆ। ਇਹ ਸਰਾਸਰ ਇਸ ਦੇ ਵਿੱਚ ਝੂਠ ਤੁਸੀਂ ਜਿਹੜਾ ਬੋਲ ਰਹੇ ਹੈਗੇ ਆ। ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਅਫਗਾਨਿਸਤਾਨ ਦੇ ਮੁੱਦੇ ਦੀ ਤੁਸੀਂ ਕੀਤਾ ਵੀ ਇਹਨਾਂ ਨੇ ਫਾਇਰ ਨਹੀਂ ਕੀਤਾ। ਕਹਿੰਦਾ ਵੀ ਮੈਂ ਬਹੁਤ ਲੋਕਾਂ ਨੂੰ ਫਾਇਰ ਕੀਤਾ, ਗ੍ਰੇਸਫੁਲੀ ਨਹੀਂ, ਜਿਹੜੇ ਮਾੜਾ ਕੰਮ ਕਰ ਰਹੇ ਸੀ, ਬੈਡ ਜੌਬ ਕਰ ਰਹੇ ਸੀ, ਮੈਂ ਲੋਕਾਂ ਨੂੰ ਬਾਹਰ ਦਾ ਜਿਹੜਾ ਉੱਥੇ ਵਿੱਚ ਰਸਤਾ ਜਿਹੜਾ ਉਹ ਦਿਖਾਇਆ ਹੈਗਾ ਆ। ਕਮਲਾ ਹੈਰਿਸ ਨੇ ਟਰੰਪ ਹੁਣਾਂ ਦੀਆਂ ਰੈਲੀਜ਼ ਦੇ ਵਿੱਚ ਇਕੱਠਾਂ ਨੂੰ ਲੈ ਕੇ ਉਹਨਾਂ ਦੀ ਕਹਿ ਲਓ ਵੀ ਉਹਨਾਂ ਨੂੰ ਖਿਜਾਉਣ ਦੀ ਇੱਕ ਹਿਸਾਬ ਦੇ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਸਾਰੇ ਲੋਕ ਇਹਨਾਂ ਦੀਆਂ ਰੈਲੀਆਂ ਦੇ ਵਿੱਚੋਂ ਜਲਦੀ ਉੱਠ ਕੇ ਜਿਹੜਾ ਉਹ ਜਾਣਾ ਸ਼ੁਰੂ ਕਰ ਦਿੰਦੇ ਆ। ਕਾਰਨ ਕਹਿੰਦੇ ਇਸ ਦੇ ਵਿੱਚ ਇਹੀ ਆ ਵੀ ਲੋਕ ਥੱਕ ਜਾਂਦੇ ਆ, ਬੋਰ ਇੰਨਾ ਹੋ ਜਾਂਦੇ ਆ। ਨਾਲੇ ਉਹਨਾਂ ਨੇ ਕਿਹਾ ਵੀ ਉਹ ਕਦੀ ਤੁਹਾਡੇ ਲਈ ਗੱਲ ਨਹੀਂ ਕਰਦੇ ਦਿਖਣਗੇ ਟਰੰਪ ਹੋਣੀ, ਤੇ ਤੁਹਾਡੀਆਂ ਜ਼ਰੂਰਤਾਂ ਦੇ ਲਈ, ਤੁਹਾਡੇ ਸੁਪਨਿਆਂ ਦੇ ਲਈ, ਤੁਹਾਡੀਆਂ ਜਿਹੜੀਆਂ ਉਹ ਉਮੀਦਾਂ ਦੇ ਲਈ, ਕਹਿੰਦੇ ਵੀ ਉਹ ਸਿਰਫ ਤੇ ਸਿਰਫ ਆਪਣੇ ਆਪ ਦੇ ਲਈ ਹੀ ਜਿਹੜੀ ਉਹ ਗੱਲ ਕਰਦੇ ਆ। ਕਮਲਾ ਹੈਰਿਸ ਨੇ ਤੇ ਇੱਥੋਂ ਤੱਕ ਵੀ ਜਿਹੜਾ ਉਹ ਕਹਿ ਦਿੱਤਾ ਵੀ ਇਹ ਪਹਿਲੇ ਦਿਨ ਆ ਕੇ ਡਿਕਟੇਟਰ ਜਿਹੜਾ ਆ ਉਹ ਬਣਨਾ ਚਾਹੁੰਦੇ ਹੈਗੇ ਆ। ਕਮਲਾ ਹੈਰਿਸ ਨੇ ਗਨ ਰਾਈਟਸ ਨੂੰ ਲੈ ਕੇ ਗੱਲ ਕੀਤੀ, ਕਹਿੰਦੇ ਵੀ ਇਹ ਬਿਜ਼ਨਸ, ਅਸੀਂ ਇਸ ਬਿਜ਼ਨਸ ਦੇ ਵਿੱਚ ਨਹੀਂ ਆ ਵੀ ਲੋਕਾਂ ਦੀਆਂ ਗਨਸ ਜਿਹੜੀਆਂ ਆ ਉਹ ਲਈਏ। ਕਿ ਉਹਨਾਂ ਨੇ ਕਿਹਾ ਵੀ ਇਨਫੈਕਟ ਕਹਿੰਦੀ ਵੀ ਮੈਂ ਤੇ ਜਿਹੜਾ ਟਿਮ ਵਾਲਸ ਵਾਈਸ ਪ੍ਰੈਜ਼ੀਡੈਂਟ ਦੀ ਟਿਕਟ ਆ, ਅਸੀਂ ਦੋਨੋਂ ਹੀ ਗਨ ਓਨਰਸ ਹੈਗੇ ਆ, ਅਸੀਂ ਕਿਸੇ ਦੀਆਂ ਗਨਸ ਜਿਹੜੀਆਂ ਉਹ ਨਹੀਂ ਲੈ ਰਹੇ ਹੈਗੇ। ਟਰੰਪ ਹੁਣਾਂ ਨੇ ਕ੍ਰਿਮੀਨਲਸ ਦਾ ਮੁੱਦਾ ਜਿਹੜਾ ਉਹ ਚੱਕਿਆ, ਕਹਿੰਦੇ ਵੀ ਇਹਨਾਂ ਨੇ ਕ੍ਰਿਮੀਨਲਸ ਨੂੰ ਅਲਾਉ ਕੀਤਾ, ਮਿਲੀਅਨਸ ਆਫ ਕ੍ਰਿਮੀਨਲ ਉਹਨਾਂ ਨੇ ਇੱਥੇ ਲੈ ਕੇ ਆਏ, ਇੱਥੋਂ ਤੱਕ ਕਿ ਕਹਿੰਦੇ ਅੱਤਵਾਦੀ ਵੀ ਇਹ ਆਏ ਆ। ਕਾਮਨ ਸਟਰੀਟ ਕ੍ਰਿਮੀਨਲਸ ਨੂੰ ਇਹਨਾਂ ਨੇ ਅਲਾਉ ਕੀਤਾ ਆ।
ਡਰੱਗ ਡੀਲਰਸ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਕੰਟਰੀ ਦੇ ਵਿੱਚ ਜਿਹੜੇ ਉਹ ਆਏ ਆ ਤੇ ਕਹਿੰਦੇ ਵੀ ਇਹਨਾਂ ਨੂੰ ਇਹ ਸੀਗਾ ਵੀ ਅਸੀਂ ਇਹਨਾਂ ਦੇ ਥਰੂ ਜਿਹੜੀਆਂ ਵੋਟਸ ਆ ਉਹ ਹਾਸਲ ਕਰਾਂਗੇ, ਪਰ ਕਹਿੰਦੇ ਵੀ ਇਹ ਵਰਥ ਇਟ ਨਹੀਂ ਹੈਗਾ। ਕਹਿੰਦੇ ਵੀ ਅਮਰੀਕਾ ਦਾ ਜਿਹੜਾ ਤਾਣਾ ਬਾਣਾ ਆ ਫੈਬਰਿਕ ਆ ਉਹ ਇਸ ਨੂੰ ਜਿਹੜਾ ਇਹਨਾਂ ਨੇ ਡਿਸਟਰੋਏ ਕਰ ਦਿੱਤਾ ਆ ਉਹ ਤੋੜ ਦਿੱਤਾ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਗੱਲ ਕਰ ਰਹੇ ਆ। ਇਸ ਦੇ ਮੋੜਵੇਂ ਜਵਾਬ ਦੇ ਵਿੱਚ ਕਮਲਾ ਹੈਰਿਸ ਨੇ ਕਿਹਾ ਵੀ ਦੇਖੋ ਇਹ ਗੱਲ ਜਿਹੜੀ ਆ ਟਰੰਪ ਉਹਨਾਂ ਦੇ ਮੂੰਹੋਂ ਕੋਈ ਬੜੀ ਜ਼ਿਆਦਾ ਸ਼ੋਭਦੀ ਨਹੀਂ। ਇਹ ਆਪ ਨੈਸ਼ਨਲ ਸਿਕਿਉਰਿਟੀ ਕ੍ਰਾਈਮ, ਇਕਨੋਮਿਕ ਕ੍ਰਾਈਮ, ਇਲੈਕਸ਼ਨ ਇੰਟਰਫੇਰੈਂਸ ਕ੍ਰਾਈਮਸ ਦੇ ਵਿੱਚ ਇਹ ਪ੍ਰੋਸੀਕਿਊਟ ਹੋਏ ਆ। ਇਹਨਾਂ ਨੂੰ ਜਿਹੜੀਆਂ ਆ ਉਹ ਸਜ਼ਾਵਾਂ ਮਿਲਣੀਆਂ ਆ। ਕਨਵਿਕਟ ਜਿਹੜੇ ਆ ਉਸ ਦੇ ਵਿੱਚ ਕਹਿੰਦੇ ਕੀਤੇ ਗਏ ਆ। ਸੈਕਸ਼ੂਅਲ ਅਸੌਲਟ ਦੇ ਲਈ ਇਹ ਬੰਦਾ ਲਾਇਬਲ ਹੈਗਾ ਆ। ਨਵੰਬਰ ਮਹੀਨੇ ਦੇ ਵਿੱਚ ਇਹਦੀ ਆਪਣੀ ਕ੍ਰਿਮੀਨਲ ਸੈਂਟੈਂਸਿੰਗ ਦੇ ਲਈ ਕੋਰਟ ਦੇ ਵਿੱਚ ਅਪੀਅਰੈਂਸ ਆ ਤੇ ਕਹਿੰਦੇ ਵੀ ਭਾਰ ਜਿਹੜਾ ਉਹ ਸਾਡੇ ਸਿਰ ਜਿਹੜਾ ਉਹ ਸੁੱਟ ਰਿਹਾ। ਟਰੰਪ ਉਹਨਾਂ ਨੇ ਰਸ਼ੀਆ ਦੇ ਮੁੱਦੇ ਨੂੰ ਫੇਰ ਚੱਕਿਆ। ਕਹਿੰਦੇ ਵੀ ਮੈਂ ਤਾਂ ਇੱਕ ਹਿਸਾਬ ਦੇ ਨਾਲ ਆਈ ਟੁੱਕ ਅ ਬੁਲਟ ਟੂ ਮਾਈ ਹੈਡ, ਕਹਿੰਦੇ ਕਿਉਂਕਿ ਜੋ ਇਹਦੇ ਮੇਰੇ ਬਾਰੇ ਜਿਹੜਾ ਉਹ ਕਹਿ ਰਹੇ ਸੀ ਡੈਮੋਕ੍ਰੇਸੀ ਨੂੰ ਲੈ ਕੇ, ਕਹਿੰਦੇ ਵੀ ਮੈਂ ਖਤਰਾ ਆ ਡੈਮੋਕ੍ਰੇਸੀ ਨੂੰ, ਪਰ ਕਹਿੰਦੇ ਵੀ ਖਤਰਾ ਇਹ ਆਪ ਹੈਗੇ ਨੇ ਡੈਮੋਕ੍ਰੇਸੀ ਦੇ ਲਈ। ਇਹਨਾਂ ਨੇ ਫੇਕ ਰਸ਼ੀਆ ਇਨਵੈਸਟੀਗੇਸ਼ਨ ਜਿਹੜੀ ਕੀਤੀ, ਜਿਹੜੀ ਕਿਸੇ ਵੀ ਤਣ ਪੱਤਣ ਜਿਹੜੀ ਉਹ ਨਹੀਂ ਲੱਗੀ ਹੈਗੀ। ਸੋ ਆਪਣੇ ਮਿਡਲ ਕਲਾਸ ਦੀ ਗੱਲ ਕਮਲਾ ਹੈਰਿਸ ਨੇ ਕੀਤੀ। ਕਹਿੰਦੇ ਵੀ ਮੈਂ ਮਿਡਲ ਕਲਾਸ ਦੀ ਐਜ਼ ਅ ਕਿਡ ਰੇਜ਼ ਹੋਈ ਆ। ਇੱਕ ਹਾਰਡ ਵਰਕਿੰਗ ਮਾਂ ਦੇ ਹੱਥੋਂ ਉਸਨੇ ਕੰਮ ਕੀਤਾ, ਉਸਨੇ ਸੇਵਿੰਗਸ ਕੀਤੀਆਂ, ਫਿਰ ਇਵੈਂਚੁਅਲੀ ਘਰ ਜਿਹੜਾ ਉਹ ਖਰੀਦਿਆ ਜਦੋਂ ਮੈਂ ਟੀਨੇਜਰ ਸੀ। ਸੋ ਕਹਿੰਦੀ ਵੀ ਮੈਂ ਜਾਣਦੀ ਹਾਂ ਵੀ ਹੋਮ ਓਨਰਸ਼ਿਪ ਦਾ ਕੀ ਮਤਲਬ ਆ। ਮੈਂ $400 ਮਿਲੀਅਨ ਸਿਲਵਰ ਪਲੈਟਰ ਦੇ ਉੱਤੇ ਉਹਨਾਂ ਲੋਕਾਂ ਨੂੰ ਨਹੀਂ ਜਿਹੜਾ ਉਹ ਮਿਲਿਆ, ਮੈਨੂੰ ਉਹ ਨਹੀਂ ਮਿਲਿਆ ਜਿੰਨੇ 6 ਵਾਰੀ ਬੈਂਕਰਪਸੀ ਫਾਈਲ ਕੀਤੀ ਹੋਵੇ। ਮੈਂ ਵੈਲਿਊ ਕਰਦੀ ਹਾਂ ਆਪਣੀ ਕੰਮ ਨੂੰ। ਸੋ ਟਰੰਪ ਉਹਨਾਂ ਦੀ ਬੈਂਕਰਪਸੀ ਦੇ ਉੱਤੇ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕੀਤੀ। ਇਸ ਦੇ ਜਵਾਬ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਵੀ ਮੈਨੂੰ $400 ਮਿਲੀਅਨ ਨਹੀਂ ਮਿਲਿਆ। ਮੈਂ ਸੋਚਦਾ ਵੀ ਮੈਂ ਉਮੀਦ ਆਈ ਵਿਸ਼ ਆਈ ਵਾਜ਼ ਵੀ ਮੈਨੂੰ ਇੰਨਾ ਮਿਲਿਆ ਹੁੰਦਾ। ਮੇਰੇ ਡੈਡ ਕਹਿੰਦਾ ਵੀ ਬਰੁਕਲਿਨ ਦਾ ਬਿਲਡਰ ਸੀ। ਬਰੁਕਲਿਨ, ਕੁਈਨਸ ਜਿਹੜੇ ਆ ਉਹ ਉਹਨਾਂ ਨੇ ਬਣਾਏ। ਮੈਂ ਬਹੁਤ ਕੁਛ ਉਹਨਾਂ ਤੋਂ ਸਿੱਖਿਆ ਤੇ ਕਹਿੰਦਾ ਵੀ ਮੈਂ ਆਪਣੇ ਪਿਤਾ ਦੇ ਫਰੈਕਸ਼ਨ ਵਰਗਾ ਵੀ ਜਿਹੜਾ ਨਹੀਂ ਆ। ਮੈਂ ਬਹੁਤ ਸਾਰੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਬਣਾਏ ਆ। ਲੋਕਾਂ ਨੂੰ ਉਹ ਜਿਹੜਾ ਉਹ ਨਜ਼ਰ ਆ ਰਿਹਾ ਤੇ ਉਹ ਸਰਪ੍ਰਾਈਜ਼ ਵੀ ਇਸ ਚੀਜ਼ ਦੇ ਵਿੱਚ ਨਹੀਂ ਹੁੰਦੇ ਹੈਗੇ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਬੈਕ ਐਂਡ ਫੋਰਥ ਇਹਨਾਂ ਦਾ ਆਪਸ ਦੇ ਵਿੱਚ ਚੱਲਿਆ ਗਿਆ ਹੈਗਾ ਆ। ਇੱਥੋਂ ਤੱਕ ਜਾਂਦੀ ਕਮਲਾ ਹੈਰਿਸ ਨੇ ਇਹ ਕਹਿਤਾ ਵੀ ਡੋਨਲਡ ਟਰੰਪ ਨੂੰ 81 ਮਿਲੀਅਨ ਲੋਕਾਂ ਨੇ ਫਾਇਰ ਕੀਤਾ ਸੀਗਾ ਤੇ ਕਹਿੰਦੇ ਵੀ ਉਸ ਨੂੰ ਪ੍ਰੋਸੈਸ ਕਰਨ ਦੇ ਵਿੱਚ ਅਜੇ ਵੀ ਮੁਸ਼ਕਲ ਜਿਹੜੀ ਉਹ ਆ ਰਹੀ ਹੈਗੀ ਆ। ਸੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਟਰੰਪ ਉਹਨਾਂ ਨੇ ਕਿਹਾ ਵੀ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਆ, ਕੰਧਾਂ ਚਾਹੀਦੀਆਂ ਆ। ਵੀ ਨੀਡ ਵਾਲਸ ਐਂਡ ਵੀ ਨੀਡ ਇਟ, ਵੀ ਹੈਵ ਟੂ ਹੈਵ ਇਟ, we have to have borders, we need to have good elections, our elections are bad। ਸੋ ਕੰਧਾਂ ਦੀ ਤੇ ਗੁੱਡ ਇਲੈਕਸ਼ਨਸ ਦੀ ਜਿਹੜੀ ਆ ਟਰੰਪ ਹੋਣਾ ਨੇ ਇਹਨਾਂ ਡਿਬੇਟਸ ਦੇ ਵਿੱਚ ਜਿਹੜੀ ਉਹ ਨਾਲ ਮੰਗ ਰੱਖੀ ਹੈਗੀ ਆ। ਸੋ ਸਰੋਤਿਆਂ ਨੂੰ ਦੱਸਦੇ ਜਿਹੜੀ ਕਮਲਾ ਹੈਰਿਸ ਆ ਉਹ ਵੀ ਹੁਣ ਗਰੀਬ ਨਹੀਂ ਹੈਗੀ। ਉਹਨਾਂ ਦੀ ਤਨਖਾਹ ਜਿਹੜੀ 2,18,000 ਐਜ਼ ਏ ਵਾਈਸ ਪ੍ਰੈਜ਼ੀਡੈਂਟ ਆ। ਫੋਰਬਸ ਮੈਗਜ਼ੀਨ ਦੇ ਮੁਤਾਬਕ ਉਹ ਮਲਟੀ ਮਿਲੀਅਨਰ ਹੈਗੀ ਆ। 8 ਮਿਲੀਅਨ ਤੋਂ ਵੱਧ ਉਹਦੀ ਵਰਥ ਆ। ਪਲੱਸ ਉਹਨਾਂ ਦਾ ਜਿਹੜਾ ਹਸਬੈਂਡ ਡਗ ਐਮੋਫ ਆ, ਉਹਨਾਂ ਨੇ 2012 'ਚ ਜਿਹੜਾ ਘਰ ਖਰੀਦਿਆ ਸੀ ਉਹਦੀ ਵੈਲਿਊ 4.4 ਮਿਲੀਅਨ ਦੇ ਕਰੀਬ ਹੈਗੀ ਆ। ਸੋ ਦੂਸਰੇ ਪਾਸੇ ਟਰੰਪ ਹੋਣਾ ਦੀ ਜਿੰਨੀ ਕੁ ਵਰਥ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਓਵਰਆਲ ਜਿੰਨੇ ਕੁ ਚੈਨਲ ਆ ਉਹ ਸਾਰੇ ਦੱਸ ਰਹੇ ਆ ਵੀ ਕਮਲਾ ਹੈਰਿਸ ਦਾ ਹੱਥ ਥੋੜਾ ਉੱਤੇ ਰਿਹਾ ਹੈਗਾ। ਪਰ ਐਂਡ ਦੇ ਵਿੱਚ ਜੋ ਟਰੰਪ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਹਿ ਰਹੇ ਆ ਵੀ ਮੇਰੀ ਪਲਾਨ ਆ, ਮੈਂ ਆਹ ਕਰੂੰਗੀ ਮਿਡਲ ਕਲਾਸ ਲਈ, ਆਹ ਕਰੂੰਗੀ, 3.5 ਸਾਲ ਤੁਹਾਡੇ ਕੋਲ ਸੀ, ਉਹ ਤੁਸੀਂ ਨਹੀਂ ਕੀਤਾ ਹੈਗਾ। ਟਰੰਪ ਹੋਣੀ ਖੁਦ ਆਪ ਸਪਿਨ ਰੂਮ ਦੇ ਵਿੱਚ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਡਿਬੇਟ ਤੋਂ ਬਾਅਦ ਚ ਚਲੇ ਗਏ। ਉੱਥੇ ਉਹਨਾਂ ਨੇ ਗੱਲਾਂ ਜਿਹੜੀਆਂ ਉਹ ਹੋਰ ਵੀ ਜਿਹੜੀਆਂ ਉਹ ਕੀਤੀਆਂ। ਪੈਨਸਿਲਵੇਨੀਆ ਦੇ ਜਿਹੜੇ ਅਨਕਮਿਟਡ ਵੋਟਰ ਸੀਗੇ ਜਿਨ੍ਹਾਂ ਨੇ ਕਿਸੇ ਪਾਸੇ ਵੀ ਗੱਲ ਨਹੀਂ ਕੀਤੀ, ਉਹਨਾਂ ਨੇ ਇੱਕ ਚੈਨਲ ਨਾਲ ਗੱਲ ਕਰਦੇ ਹੋਏ ਹੈਰਿਸ ਦੇ ਪੱਖ ਦੇ ਵੱਲ ਨੂੰ ਆਪਣਾ ਪਲੜਾ ਜਿਹੜਾ ਆ ਉਹ ਝੁਕਾਇਆ ਜਿਹੜਾ ਉਹ ਨਜ਼ਰ ਦਿਖਾਇਆ ਹੈਗਾ ਆ। ਸੋ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਕਮਲਾ ਹੈਰਿਸ ਨੇ ਸਮਾਂ ਨਹੀਂ ਵੇਸਟ ਕੀਤਾ। ਉਹਨੇ ਪਹਿਲੇ ਡਿਬੇਟ ਤੋਂ ਬਾਅਦ ਦੇ ਵਿੱਚ ਸਾਬਕਾ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੂੰ ਇੱਕ ਹੋਰ ਮੈਚਅਪ ਦੇ ਲਈ ਜਿਹੜਾ ਉਹ ਕਹਿ ਲਓ ਵੀ ਚੈਲੰਜ ਜਿਹੜਾ ਉਹ ਕਰ ਦਿੱਤਾ ਆ। ਟਰੰਪ ਹੁਣੀ ਕਹਿੰਦੇ ਵੀ ਅਜੇ ਬਹੁਤੇ ਇਸ
ਚੈਲੰਜ ਨੂੰ ਕਬੂਲ ਨਹੀਂ ਕਰ ਰਹੇ, ਹੈਗੇ ਨਹੀਂ ਆ, ਇੰਨਾ ਜ਼ਿਆਦਾ ਉਹਨਾਂ ਨੂੰ ਹੈ ਨਹੀਂ ਆ ਵੀ ਉਤਸ਼ਾਹ ਇਸ ਚੀਜ਼ ਨੂੰ ਲੈ ਕੇ ਵੀ ਰੀਮੈਚ ਹੋਵੇ। ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕਮਲਾ ਹੈਰਿਸ ਦਾ ਪੱਲੜਾ ਭਾਰੀ ਰਿਹਾ ਆ, ਇਸੇ ਡਰ ਖਣੋਂ ਵੀ ਹੋ ਸਕਦਾ ਆ, ਜਾਂ ਜੇ ਉਹ ਤਾਮ-ਝਾਮ ਲਾ ਰਹੇ ਆ ਵੀ ਸੋਚ ਰਹੇ ਆ ਵੀ ਕੀ ਜਿਹੜਾ ਉਹ ਹੋਊਗਾ। ਅਗਲੇ ਦਿਨ ਉਹ ਫੌਕਸ ਦੇ ਉੱਤੇ ਪਹੁੰਚ ਗਏ, ਫਿਰ ਉਹੀ ਚੀਜ਼ ਟਰੰਪ ਹੁਣਾਂ ਨੂੰ ਇੱਕ ਹੀ ਚੀਜ਼ ਕਹਿਣੀ ਆਉਂਦੀ ਹੈ, ਜਿਸ 'ਚ ਉਹ ਹਾਰ ਜਾਂਦੇ ਆ ਵੀ ਇਹ ਰਿਗ ਕੀਤਾ ਸੀ ਮੇਰੇ ਅਗੇਂਸਟ ਸਿਸਟਮ, ABC ਨੇ ਰਿਗ ਕੀਤਾ ਸੀਗਾ, ਇਸ ਲਈ ਜਿਹੜਾ ਉਹ ਡਿਬੇਟ ਆ ਉਹ ਮੈਂ ਨਹੀਂ ਜਿੱਤਿਆ। ਉਹਨਾਂ ਨੇ ਉੱਦਾਂ ਕੱਲ ਕਈ ਪੋਸਟਾਂ ਵੀ ਪਾਈਆਂ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਰਾਈਟ ਵਾਲੇ ਚੈਨਲ ਆ, ਰਾਈਟ ਵਿੰਗ ਵਾਲੇ, ਉਹਨਾਂ ਦੀਆਂ ਜਿਹੜੇ ਪੋਲਸ ਆ ਉਹ ਉਹਨਾਂ ਨੇ ਦਿਖਾਏ ਵੀ ਟਰੰਪ ਨੇ ਜਿਹੜਾ ਇਹ ਡਿਬੇਟ ਆ ਬੜੀ ਆਸਾਨੀ ਦੇ ਨਾਲ ਜਿਹੜਾ ਉਹ ਜਿੱਤਿਆ ਹੈਗਾ ਆ। ਉਹਨਾਂ ਨੇ ਆਪਣੀ ਪਰਫਾਰਮੈਂਸ ਨੂੰ ਡਿਫੈਂਡ ਕੀਤਾ ਹੈਰਿਸ ਤੇ ਉਲਟ, ਤੇ ਉਹ ਕਹਿੰਦੇ ਵੀ ਮੈਂ ਹੁਣ ਲੈਸ ਇਨਕਲਾਈਨਡ ਆ, ਲੱਗਦਾ ਨਹੀਂ ਆ ਵੀ ਇਹ ਖੁਦ ਆਪ ਹੁਣ ਅਗਲਾ ਜਿਹੜਾ ਉਹ ਡਿਬੇਟ ਦੂਸਰਾ ਜਿਹੜਾ ਉਹ ਕਰਨਗੇ। ਸੋ ਹੈਰਿਸ ਉਹਨਾਂ ਨੇ ਚੁਣੌਤੀ ਉਹਨਾਂ ਨੂੰ ਦੇ ਦਿੱਤੀ ਆ, ਸੱਦਾ ਜਿਹੜਾ ਉਹ ਦੇ ਦਿੱਤਾ ਆ। ਸੋ ਦੇਖਦੇ ਹਾਂ ਵੀ ਦੋਨੋਂ ਕੈਂਪੇਨਸ ਹੁਣ ਇਵੈਂਚੁਅਲੀ ਅਲਟੀਮੇਟਲੀ ਐਗਰੀ ਕਰਦੇ ਆ ਜਾਂ ਨਹੀਂ। ਇਹ ਅਜੇ ਇੱਕ ਓਪਨ ਸਵਾਲ ਜਿਹੜਾ ਉਹ ਰਹੂਗਾ। ਬੈਕ ਐਂਡ ਫੋਰਥ ਦੋਨਾਂ ਦੇ ਦਰਮਿਆਨ ਜਿਹੜਾ ਉਹ ਚੱਲਦਾ ਹੀ ਜਿਹੜਾ ਉਹ ਰਿਹਾ। ਸੋ ਕਹਿੰਦੇ ਵੀ ਟਿਊਜ਼ਡੇ ਦੀ ਨਾਈਟ ਨੂੰ ਟਰੰਪ ਨੇ ਸੁਜੈਸਟ ਕੀਤਾ ਸੀ ਕਈ ਵਾਰ ਵੀ ਉਹ ਪਾਰਟਿਸਿਪੇਟ ਵੀ ਜਿਹੜਾ ਉਹ ਨਹੀਂ ਕਰਨਗੇ ਮੇਬੀ ਡਿਬੇਟ ਦੇ ਵਿੱਚ, ਤੇ ਪਰ ਉਹਨਾਂ ਨੇ ਪ੍ਰਪੋਜ਼ ਕਰ ਰਹੇ ਸੀ ਫੌਕਸ ਜਾਂ NBC ਨਿਊਜ਼ ਦੇ ਉੱਤੇ ਜਿਹੜੇ ਉਹ ਡਿਬੇਟਸ ਨੂੰ, ਪਰ ਡਿਬੇਟ ਦੇ ਵਿੱਚ ਉਹ ਪਹੁੰਚੇ, ਸ਼ੋ ਅਪ ਹੋਏ, ਤੇ ਉਹਨਾਂ ਨੇ ਇਵੈਂਚੁਅਲੀ ਜਿਹੜਾ ਆਪਸ ਦੇ ਵਿੱਚ ਗੱਲਾਂ ਕੀਤੀਆਂ। ਲੋਕਾਂ ਦੀ ਰਾਏ ਕਿੱਦਾਂ ਦੀ ਰਹੂਗੀ ਇਹ ਡਿਬੇਟ ਤੋਂ ਬਾਅਦ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਤੇ ਜਿੱਦਾਂ ਆਪਾਂ ਦੱਸਿਆ ਫਿਰ ਅਗਲੇ ਦਿਨ ਸਵੇਰੇ 9/11 ਦੇ ਸਮਾਰਕ ਦੇ ਉੱਤੇ ਇਹ ਦੋਨੋਂ ਆਪਸ ਦੇ ਵਿੱਚ ਮਿਲੇ, ਜਿੱਥੇ ਉਹਨਾਂ ਨੇ ਇੱਕ ਦੂਜੇ ਦੇ ਨਾਲ ਹੱਥ ਵੀ ਜਿਹੜਾ ਉਹ ਮਿਲਾਇਆ, ਉਸ ਤਰਾਸਦੀ ਨੂੰ ਜਿਹੜਾ ਉਹ ਯਾਦ ਕਰਦੇ ਹੋਏ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਸਦਰਨ ਕੈਲੀਫੋਰਨੀਆ 'ਚ ਬਹੁਤ ਹੀ ਖਤਰਨਾਕ ਅੱਗਾਂ ਲੱਗੀਆਂ ਹੋਈਆਂ ਉਹ ਡਿਸਕਸ ਕਰਾਂਗੇ, ਤੇ ਨਾਲ ਦੀ ਨਾਲ ਇੱਕ ਹਰੀਕੇਨ ਫਰਾਂਸੀਨ ਜੋ ਆ ਰਿਹਾ ਹੈਗਾ ਨਿਊ ਆਰਲੀਨਸ, ਉਹ ਡਿਸਕਸ ਕੀਤਾ ਜਾਊਗਾ।
ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ, ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਆ, ਅੱਗਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਹੈਗੀਆਂ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜੀ ਅੱਗ 에ਅਰਪੋਰਟ ਫਾਇਰ ਆ, ਉਹਦੇ ਨਾਲ 22,300 ਏਕੜ ਸੜ ਕੇ ਸਵਾਹ ਹੋ ਚੁੱਕੇ ਆ ਤੇ ਕਈ ਘਰ ਵੀ ਸੜ ਗਏ ਹੈਗੇ ਆ। ਇਹ ਔਰੇਂਜ ਕਾਉਂਟੀ ਟਰਬੂਕੋ ਕੈਨੀਅਨ ਜੋ ਏਰੀਆ ਹੈਗਾ, ਤੇ ਉਸ ਤੋਂ ਬਾਅਦ ਇਹ ਅੱਗ ਜਿਹੜੀ ਆ ਰਿਵਰ ਸਾਈਡ ਕਾਉਂਟੀ ਨੂੰ ਫੈਲ ਗਈ ਹੈਗੀ ਆ। ਕੈਲ ਫਾਇਰ ਨੇ ਇਹ ਕਿਹਾ ਆ ਵੀ ਜਿਹੜੀ ਵਾਈਲਡ ਫਾਇਰ ਆ ਔਰਟੈਗਾ ਹਾਈਵੇ ਨੂੰ ਕ੍ਰਾਸ ਕਰ ਗਈ ਹੈਗੀ ਆ। ਇਹ ਅੱਗ ਲੱਗੀ ਕਿਸ ਤਰ੍ਹਾਂ ਆ ਵੀ ਇੱਕ ਕੋਈ ਇਕਵਿਪਮੈਂਟ ਸੀਗਾ ਜਿਹਨੂੰ ਪਬਲਿਕ ਵਰਕਸ ਵਾਲੇ ਯੂਜ਼ ਕਰਦੇ ਸੀ, ਉਹ ਤੋਂ ਜਿਹੜੀ ਆ ਅੱਗ ਇਹ ਸ਼ੁਰੂ ਹੋਈ ਹੈਗੀ ਆ। ਕਮਿਊਨੀਕੇਸ਼ਨ ਟਾਵਰ ਜਿਹੜਾ ਟਾਪ ਆਫ ਸੈਂਟੀਆਗੋ ਪੀਕ ਹੈਗਾ, ਉੱਥੋਂ ਇਹ ਸ਼ੁਰੂ ਹੋਈ ਸੀ। ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕੀਤੀ ਆ ਉਸ ਏਰੀਏ ਦੇ ਵਿੱਚ, ਤੇ ਫੈਡਰਲ ਗ੍ਰਾਂਟ ਦੀ ਜਿਹੜੀ ਆ ਮੰਗ ਉਹ ਵੀ ਕੀਤੀ ਹੈਗੀ ਆ। ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਆ ਵੀ ਕਾਫੀ ਘਰ ਜਿਹੜੇ ਆ ਸੜ ਕੇ ਸਵਾਹ ਹੋ ਚੁੱਕੇ ਹੈਗੇ। ਐਕਚੁਅਲ ਜਿਹੜੇ ਹਜੇ ਫਿਗਰ ਆ ਉਹ ਨਹੀਂ ਆਏ ਹੈਗੇ। ਔਰੇਂਜ ਕਾਉਂਟੀ ਦੇ ਵਿੱਚ ਸ਼ੈਲਟਰ ਸੈਟਅਪ ਕੀਤੇ ਗਏ ਆ, ਐਨੀਮਲ ਸ਼ੈਲਟਰ ਜਿਹੜੇ ਆ ਸੈਟਅਪ ਕੀਤੇ ਗਏ ਆ। ਰਿਵਰ ਸਾਈਡ ਕਾਉਂਟੀ ਦੇ ਵਿੱਚ ਵੀ ਕੇਅਰ ਤੇ ਰਿਸੈਪਸ਼ਨ ਸੈਂਟਰ ਤੇ ਐਨੀਮਲ ਸੈਂਟਰ ਜਿਹੜੇ ਆ ਸੈਟਅਪ ਕੀਤੇ ਗਏ ਹੈਗੇ ਆ। ਕੈਲੀਫੋਰਨੀਆ ਨੂੰ ਫਾਇਰ ਮੈਨੇਜਮੈਂਟ ਅਸਿਸਟੈਂਸ ਗ੍ਰਾਂਟ ਜਿਹੜੀ FMAG ਆ, ਉਹ ਫੀਮਾ ਤੋਂ ਮਿਲ ਗਈ ਹੈਗੀ ਆ, ਜਿਹਦੇ ਨਾਲ ਜਿਹੜੀ ਆ ਇਹ 에ਅਰਪੋਰਟ ਫਾਇਰ ਨੂੰ ਜਿਹੜੀ ਫਾਈਟ ਕਰ ਰਹੇ ਹੈਗੇ ਤਾਂ ਕਿ ਛੇਤੀ ਤੋਂ ਛੇਤੀ ਇਹ ਬੁਝਾਈ ਜਾ ਸਕੇ। ਕੁਛ ਕੁ ਪਿਕਚਰਸ ਜਿਹੜੀਆਂ ਆਈਆਂ, ਇੱਕ ਘਰ ਦੇ ਉੱਤੇ ਅਮਰੀਕਨ ਫਲੈਗ ਲੱਗਾ ਹੋਇਆ ਤੇ ਪੂਰੀ ਤਰ੍ਹਾਂ ਸੜ ਕੇ ਉਹ ਸਵਾਹ ਹੋ ਗਿਆ ਹੈਗਾ। ਐਲ ਕਰੀਸੋ ਜਿਹੜਾ 에ਅਰਪੋਰਟ ਫਾਇਰ ਵਾਲਾ ਏਰੀਆ ਆ, ਲੇਕ ਐਲਸੀਨੋਰ ਜੋ ਏਰੀਆ ਹੈਗਾ, ਉੱਥੇ ਇਹ ਅੱਗ ਲੱਗੀ ਹੈਗੀ ਆ। ਇਸ ਤੋਂ ਬਿਨਾਂ ਕਮਰਸ਼ੀਅਲ ਬਿਲਡਿੰਗਸ ਵੀ ਜਿਹੜੀਆਂ ਕੁਛ ਸੜੀਆਂ ਹੈਗੀਆਂ। ਇਵੈਕੂਏਸ਼ਨ ਆਰਡਰਸ ਜਾਰੀ ਕੀਤੇ ਗਏ ਹੈਗੇ ਆ। ਅੱਜ ਤੜਕੇ ਤਾਈਂ 12:33 ਤਾਈਂ 22,000 ਏਕੜ ਕੈਲ ਫਾਇਰ ਦੇ ਮੁਤਾਬਕ ਸੜ ਕੇ ਸਵਾਹ ਹੋ ਚੁੱਕੇ ਸੀ। ਜੀ ਬਿਲਕੁਲ। ਸੋ ਅੱਗਾਂ ਲਗਾਤਾਰ ਜਿਹੜੀਆਂ ਉਹ ਵਧੀਆਂ ਹੋਈਆਂ। ਇੱਕ ਇਹਦੇ ਵਿੱਚ ਇਹੀ ਗੱਲ ਆ, ਮੌਸਮ ਥੋੜਾ ਜਿਹਾ ਤਬਦੀਲ ਹੋ ਰਿਹਾ, ਠੰਡਕ ਮੌਸਮ ਦੇ ਵਿੱਚ ਆ ਰਹੀ ਆ, ਜਿਸ ਦੇ ਨਾਲ ਫਾਇਰ ਫਾਈਟਰਸ ਨੂੰ ਇਹਨਾਂ ਨੂੰ ਅੱਗਾਂ ਨੂੰ ਬੁਝਾਉਣ ਦੇ ਵਿੱਚ ਥੋੜੀ ਮਦਦ ਮਿਲ ਸਕਦੀ ਆ। ਵੈਸੇ ਅਤਾਹ ਜਿਹੜੀ ਗਰਮੀ ਆ ਉਹਦੇ ਨਾਲ ਮੁਸ਼ਕਿਲ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਆ, ਪਰ ਠੰਡਕ ਆਉਣ ਦੇ ਨਾਲ ਥੋੜੀ ਜਿਹੜੀ ਆ ਉਹ ਅੱਗਾਂ ਨੂੰ ਬੁਝਾਉਣ ਦੇ ਵਿੱਚ ਕਾਮਯਾਬੀ ਜਿਹੜੀ ਉਹ ਮਿਲ ਸਕਦੀ ਆ। ਪਰ ਅਜੇ ਵੀ ਕਹਿ ਲਓ ਵੀ ਆਲਾ ਦੁਆਲਾ ਸੁੱਕਿਆ ਪਿਆ ਆ। ਜਿੰਨੀ ਵੀ ਵੈਜੀਟੇਸ਼ਨ ਆ, ਜਿਹੜਾ ਵੀ ਕੋਈ ਗਲਿਆ ਸੜਿਆ ਸਮਾਨ ਜੰਗਲਾਂ ਦੇ ਵਿੱਚ ਥੱਲੇ ਡਿੱਗਾ ਪਿਆ ਆ, ਉਸ ਨੂੰ ਇੱਕ ਚੰਗਿਆੜੀ ਦੇ ਨਾਲ ਜਿਹੜਾ ਉਹ ਬਲ ਸਕਦੇ ਆ। ਸੋ ਧਿਆਨ ਜਿਹੜਾ ਜਦੋਂ ਤੁਸੀਂ ਜਾਂਦੇ ਆ, ਚਾਹੇ ਤੁਸੀਂ ਕੈਂਪਿੰਗ ਕਰ ਰਹੇ ਆ, ਚਾਹੇ ਤੁਸੀਂ ਉੱਦਾਂ ਜਾ ਰਹੇ ਆ, ਕੋਈ ਟਰੈਕਟਰ ਟ੍ਰੇਲਰ ਟੋ ਕਰ ਰਹੇ ਹੁੰਦੇ ਆ, ਜਾਂ ਕੋਈ ਵੀ ਇੱਦਾਂ ਦਾ ਸਮਾਨ ਆ, ਉਹ ਇੱਕ ਚੰਗਿਆੜੀ ਜਿਹੜੀ ਉਹ ਭਾਂਬੜ ਮਚਾ ਦਿੰਦੀ ਆ। ਆਪਾਂ ਦੇਖਿਆ ਵੀ ਫਿਰ ਇੱਕ ਦਿਨ ਦੇ ਵਿੱਚ 10-10 ਹਜ਼ਾਰ ਏਕੜ ਤੱਕ ਜਿਹੜੀਆਂ ਅੱਗਾਂ ਆ ਉਹ ਫੈਲ ਜਾਂਦੀਆਂ ਆ। ਨਾਰਕੋ ਦਾ ਰਹਿਣ ਵਾਲਾ ਜਸਟਿਨ ਵੇਨ ਹੈਲਸਟਨਬਰਗ, ਇਸ ਦੇ ਉੱਤੇ ਦੋਸ਼ ਆ ਵੀ ਕਥਿਤ ਤੌਰ ਦੇ ਉੱਤੇ ਜਿਹੜੀ ਐਲਪਾਈਨ ਸਟਰੀਟ ਤੇ ਬੇਸਲਾਈਨ ਰੋਡ ਆ, ਉੱਥੇ ਅੱਗ ਨੂੰ ਇਸ ਨੇ ਜਿਹੜਾ ਉਹ ਲਗਾਇਆ ਆ, ਤੇ ਇਸ ਨੂੰ ਆਲਰੇਡੀ ਸੈਂਟਰਲ ਡਿਟੈਂਸ਼ਨ ਸੈਂਟਰ ਆਰਸਨ ਦੇ ਚਾਰਜ ਦੇ ਵਿੱਚ $80,000 ਦੀ ਬੇਲ ਦੇ ਉੱਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਇਹ ਜਿਹੜੀ ਅੱਗ ਆ, ਲਾਈਨ ਫਾਇਰ ਆ, ਉਹ 5 ਸਤੰਬਰ ਨੂੰ ਜਿਹੜੀ ਉਹ ਲੱਗੀ ਸੀ। ਉੱਥੇ ਬੜੀ ਸਟੀਪ ਟਰੇਨ ਹੈਗੀ ਆ, ਯਾਨੀ ਕਿ ਚੜ੍ਹਾਈ ਜੀ ਜ਼ਿਆਦਾ ਆ, ਤੇ ਉੱਥੇ ਜਿਹੜੀ ਉਹ ਪ੍ਰੋਬਲਮ ਆ, ਉੱਥੇ ਜਿਹੜੇ ਕੈਲਰ ਪੀਕ ਆ, ਤੇ ਉੱਥੇ ਕਹਿੰਦੇ ਵੀ ਕਈ ਰੇਡੀਓ ਚੈਨਲਸ ਦੇ ਜਿਹੜੇ ਟਾਵਰ ਆ ਉਹ ਲੱਗੇ ਆ, ਜਿਨ੍ਹਾਂ ਨੂੰ ਇਸ ਟਾਈਮ ਖਤਰਾ ਜਿਹੜਾ ਉਹ ਬਣਿਆ ਪਿਆ ਆ। ਚੈਨਲ ਜਿਹੜੇ ਉਹ ਸ਼ਾਇਦ ਕੰਮ ਵੀ ਜਿਹੜੇ ਉੱਥੇ ਉਸ ਇਲਾਕੇ ਦੇ ਵਿੱਚ ਨਾ ਕਰ ਸਕਣ। ਕਿਆ ਗਵਰਨਰ ਗੈਵਿਨ ਨਿਊਸਮ ਨੇ ਲਾਈਨ ਫਾਇਰ ਨੂੰ ਲੈ ਕੇ ਆਲਰੇਡੀ ਜਿੱਦਾਂ ਸਟੇਟ ਆਫ ਐਮਰਜੈਂਸੀ ਆਪਾਂ ਕੱਲ ਵੀ ਦੱਸਿਆ ਸੀ, ਡਿਕਲੇਅਰ ਕੀਤੀ ਹੋਈ ਆ, ਤੇ ਨੈਸ਼ਨਲ ਗਾਰਡਸ ਨੂੰ ਮਦਦ ਕਰਨ ਦੇ ਲਈ ਵੀ ਬੁਲਾਇਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਹਰੀਕੇਨ ਫ੍ਰੈਂਸੀਨ ਉਹ ਨਿਊ ਔਰਲੀਨਸ ਦੇ ਵਿੱਚ ਕਾਫੀ ਨੁਕਸਾਨ ਕਰਨ ਜਾ ਰਿਹਾ ਹੈਗਾ। ਆਲਰੇਡੀ ਕਹਿੰਦੇ ਵੀ ਵਾਰਮ ਵਾਟਰਸ ਆਫ ਵੈਸਟਰਨ ਗੋਲਫ ਮੈਕਸੀਕੋ ਦੇ ਵਿੱਚ ਉਸ ਨੂੰ ਕ੍ਰਾਸ ਕਰ ਚੁੱਕਾ ਹੈਗਾ। 90 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ। 150 ਮੀਲ ਸਾਊਥ ਵੈਸਟ ਆਫ ਮਾਰਗਨ ਸਿਟੀ ਲੂਜ਼ੀਆਨਾ, ਉੱਥੇ ਇਸ ਟਾਈਮ ਇਹ ਹਰੀਕੇਨ ਫ੍ਰੈਂਸੀਨ ਹੈਗਾ, ਤੇ
ਬਹੁਤ ਜਲਦੀ ਕਾਫੀ ਜਿਹੜਾ ਮੀਂਹ ਆ, ਹਨੇਰੀਆਂ ਝੱਖੜ ਲੁਧਿਆਣਾ ਦੇ ਵਿੱਚ ਆਊਗਾ, ਜਿਹਦੇ ਨਾਲ ਪਾਣੀ ਜਿਹੜਾ ਆ 5 ਤੋਂ ਲੈ ਕੇ 10 ਫੁੱਟ ਉੱਚਾ ਜਿਹੜਾ ਸਰਜ ਹੋ ਸਕਦੀ ਆ ਸਮੁੰਦਰ ਦੇ ਵਿੱਚ। ਲੁਧਿਆਣਾ ਸਾਰਿਆਂ ਨੂੰ ਪਤਾ ਆ ਵੀ ਥੋੜਾ ਜਿਹਾ ਡੂੰਘਾ ਏਰੀਆ ਹੈ, ਤੇ ਜਦੋਂ ਉੱਥੇ ਹਰੀਕੇਨ ਆਉਂਦੇ ਆ ਤੇ ਉਹ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਬਹੁਤ ਜ਼ਿਆਦਾ ਉੱਥੇ ਜਿਹੜਾ ਸ਼ਹਿਰ ਆ ਉਹ ਡੁੱਬ ਜਾਂਦੇ ਹੈਗੇ ਆ। ਰੇਨ ਆਲਰੇਡੀ ਜਿਹੜਾ ਮੀਂਹ ਆ ਆਲਰੇਡੀ ਉਹਨੇ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਲੈਫੀਏਟ, ਬੇਟਨ ਰੂਜ ਤੇ ਹੋਰ ਸਦਰਨ ਲੁਧਿਆਣਾ ਦਾ ਜਿਹੜਾ ਏਰੀਆ ਹੈਗਾ। ਤੇ ਉੱਥੇ ਕਹਿੰਦੇ ਇਸ ਵੇਲੇ 105 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ। ਹਰੀਕੇਨ ਵਾਰਨਿੰਗ ਜਾਰੀ ਕੀਤੀ ਹੋਈ ਹੈਗੀ ਆ, ਤੇ ਜਿਹੜੀ ਲੋਕਲ ਐਮਰਜੈਂਸੀ ਸਰਵਿਸਿਜ਼ ਆ ਉਸ ਨੂੰ ਵੀ ਔਨ ਕਰ ਦਿੱਤਾ ਗਿਆ ਹੈਗਾ ਉੱਥੇ ਦੇ ਗਵਰਨਰ ਵੱਲੋਂ। 4 ਤੋਂ ਲੈ ਕੇ 12 ਇੰਚ ਤੱਕ ਜਿਹੜੀ ਮੀਂਹ ਆ ਉਹ ਪੈ ਸਕਦਾ ਹੈਗਾ ਲੁਧਿਆਣਾ, ਮਿਸੀਸਿਪੀ, ਅਲਬਾਮਾ ਵਾਲਾ ਜੋ ਏਰੀਆ ਹੈਗਾ ਜੀ। ਅਗਲੀ ਜਿਹੜੀ ਗੱਲ ਕਰੀਏ, ਹਾਊਸ ਸਪੀਕਰ ਜੌਨਸਨ ਹੁਣਾਂ ਨੂੰ ਆਪਣੀ ਹੀ ਪਾਰਟੀ ਦਾ ਦਬਾਅ ਦੇ ਹੇਠ ਗਵਰਨਮੈਂਟ ਫੰਡਿੰਗ ਵਾਲਾ ਬਿੱਲ ਆ ਉਸ ਨੂੰ ਪੁੱਲ ਕਰਨਾ ਪਿਆ ਆ। ਰਿਪਬਲਿਕਨਸ ਦੇ ਦੁਆਰਾ ਇਸ ਤਰੀਕੇ ਦੇ ਨਾਲ ਹਾਊਸ ਦੇ ਸਪੀਕਰ ਦੇ ਉੱਤੇ ਦਬਾਅ ਪਾਉਣਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਹਨਾਂ ਦੇ ਦੁਆਰਾ ਕਹਿੰਦੇ ਵੀ ਜਿਹੜੀ ਪਲਾਨ ਕੀਤੀ ਗਈ ਸੀ ਵੀ ਵੋਟ ਕਰਵਾਉਣੀ ਸਟਾਪ ਗੈਪ ਫੰਡਿੰਗ ਬਿੱਲ ਦੇ ਉੱਤੇ, ਉਸ ਨੂੰ ਹੁਣ ਕੈਂਸਲ ਕਰ ਦਿੱਤਾ ਗਿਆ ਆ। ਇਸ ਸਟਾਪ ਗੈਪ ਬਿੱਲ ਦੇ ਨਾਲ ਅਗਲੇ 6 ਮਹੀਨੇ ਤੱਕ ਸਰਕਾਰ ਜਿਹੜੀ ਆ ਉਹ ਚੱਲਦੀ ਰਹਿਣੀ ਸੀਗੀ। ਸੋ ਕਹਿੰਦੇ ਜੌਨਸਨ ਹੁਣਾਂ ਨੇ ਉਸ ਟਾਈਮ ਦੇ ਉੱਤੇ ਫੈਸਲਾ ਲਿਆ। ਦਰਜਨ ਤੋਂ ਵੱਧ ਰਿਪਬਲਿਕਨਸ ਆ ਉਹਨਾਂ ਨੇ ਆਪਣੀ ਜਿਹੜੀ ਸਪੋਰਟ ਆ ਉਸ ਨੂੰ ਜਿਹੜਾ ਉਹ ਪਿੱਛੇ ਖਿੱਚ ਲਿਆ, ਜਿਹੜੇ ਇਸ ਲੈਜਿਸਲੇਸ਼ਨ ਨੂੰ ਪਹਿਲਾਂ ਜਿਹੜੀ ਉਹਨਾਂ ਨੇ ਸਪੋਰਟ ਕੀਤੀ ਸੀ, ਕਿਉਂਕਿ ਟਰੰਪ ਹੁਣਾਂ ਨੇ ਉਹਨਾਂ ਨੂੰ ਕਹਿ ਦਿੱਤਾ ਸੀ। ਹੁਣ ਟਰੰਪ ਹੁਣੀ ਡਿਬੇਟ ਦੇ ਵਿੱਚ ਤਾਂ ਕੁਝ ਹੋਰ ਕਹਿੰਦੇ ਆ। ਆਪਾਂ ਨੂੰ ਇਹ ਵੀ ਪਤਾ ਹੈ ਵੀ ਇਮੀਗ੍ਰੇਸ਼ਨ ਦੇ ਬਿੱਲ ਨੂੰ ਲੈ ਕੇ ਕਿਸ ਤਰੀਕੇ ਨਾਲ ਇਹਨਾਂ ਨੇ ਦਬਾਅ ਪਾਇਆ, ਤੇ ਉਹ ਬਿੱਲ ਕਿਸੇ ਤਣ ਪੱਤਣ ਜਿਹੜਾ ਅਸੀਂ ਨਹੀਂ ਸੀ ਲੱਗਣ ਦਿੱਤਾ। ਤੇ ਹੁਣ ਡੋਨਲਡ ਟਰੰਪ ਹੁਣਾਂ ਦੇ ਖਿਆਲਾਤ ਕੈਂਪੇਨ ਦੇ ਵੱਲੋਂ ਇਦਾਂ ਦੇ ਆ ਰਹੇ ਆ ਵੀ ਗਵਰਨਮੈਂਟ ਜਿਹੜੀ ਉਹ ਸ਼ਟਡਾਊਨ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਕਰਵਾ ਹੀ ਦਿੱਤੀ ਜਾਵੇ। 12 ਜਣਿਆਂ ਨੇ ਆਪਣਾ ਸਮਰਥਨ ਹੀ ਜਿਹੜਾ ਉਹ ਵਾਪਸ ਲੈ ਲਿਆ, ਤੇ ਹੁਣ ਤੱਤੇ ਪਾਣੀ 'ਚ ਮਾਈਕਲ ਜੌਨਸਨ ਜਿਹੜੇ ਉਹ ਪੈ ਗਏ ਆ। ਇਦਾਂ ਦੀ ਹੀ ਉਦੋਂ ਵਕਤ ਬਣਿਆ ਸੀਗਾ ਜਦੋਂ ਕੈਵਿਨ ਮਕਾਰਥੀ ਨੇ ਡੈਮੋਕ੍ਰੇਟਸ ਦੀ ਸਪੋਰਟ ਦੇ ਨਾਲ ਇੱਕ ਬਿੱਲ ਜਦੋਂ ਪਾਸ ਕਰਾਇਆ ਸੀ, ਤੇ ਇਵੈਂਚੁਅਲੀ ਰਿਪਬਲਿਕਨਸ ਨੇ ਉਹਨਾਂ ਨੂੰ ਉਸ ਅਹੁਦੇ ਦੇ ਉੱਤੋਂ ਲਾ ਦਿੱਤਾ ਸੀਗਾ। ਮਾਈਕ ਜੌਨਸਨ ਨਹੀਂ ਚਾਹੁੰਦੇ ਵੀ ਉਹਨਾਂ ਦਾ ਵੀ ਸ਼ਾਇਦ ਉਹੀ ਹਸ਼ਰ ਹੋਵੇ, ਇਸ ਲਈ ਉਹਨਾਂ ਨੇ ਪਹਿਲਾਂ ਹੀ ਉਸ ਫੰਡਿੰਗ ਬਿੱਲ ਦੇ ਨੂੰ ਵੋਟ ਨੂੰ ਜਿਹੜਾ ਉਹ ਆਲਰੇਡੀ ਕੈਂਸਲ ਕਰ ਦਿੱਤਾ ਆ। ਡੈਮੋਕ੍ਰੇਟਸ ਕਹਿ ਰਹੇ ਆ ਵੀ ਜਿਹੜਾ ਸੇਵ ਐਕਟ ਇਹਨਾਂ ਨੇ ਰਿਪਬਲਿਕਨਸ ਨੇ ਨਾਲ ਜੋੜਿਆ ਆ ਇਸ ਸਟਾਪ ਫੰਡਿੰਗ ਗੈਪ ਜਿਹੜਾ ਗੈਪ ਬਿੱਲ ਦੇ ਵਿੱਚ, ਉਸ ਤੇ ਉਹ ਉਲਟ ਜਿਹੜਾ ਉਹ ਵੋਟ ਪਾਉਣ ਜਾ ਰਹੇ ਆ। ਸੇਵ ਐਕਟ ਦੇ ਤਹਿਤ ਰਿਪਬਲਿਕਨ ਦੇ ਦੁਆਰਾ ਪ੍ਰਪੋਜ਼ ਕੀਤਾ ਗਿਆ ਸੀ ਵੀ ਕੋਈ ਵੀ ਜਿਹੜਾ ਸਿਟੀਜ਼ਨ ਨਹੀਂ ਆ ਉਹ ਵੋਟ ਨਹੀਂ ਪਾ ਸਕਦਾ ਹੈਗਾ, ਜੋ ਕਿ ਆਲਰੇਡੀ ਮੁਲਕ ਦੇ ਵਿੱਚ ਇਹ ਕਾਨੂੰਨ ਹੈਗਾ ਆ। ਪਰ ਉਹ ਇਸ ਦੇ ਵਿੱਚ ਇਸ ਨੂੰ ਦੁਬਾਰਾ ਜਿਹੜਾ ਹੋਰ ਢੰਗ ਦੇ ਨਾਲ ਐਡ ਕਰਨਾ ਚਾਹੁੰਦੇ ਹੈਗੇ ਆ। ਸੋ ਰਿਪਬਲਿਕਨ ਕਾਂਗਰੈਸ਼ਨਲ ਲੀਡਰਸ ਤੇ ਸਪੀਕਰ ਇਹ ਉਹਨਾਂ ਨੇ ਕਿਹਾ ਵੀ 15 ਘੱਟੋ ਘੱਟ ਡਿਫੈਕਸ਼ਨਸ ਹੋਈਆਂ ਆ ਜੀਓਪੀ ਦੇ ਜਿਹੜੇ ਆ ਕਾਕਸ ਦੇ ਵਿੱਚੋਂ, ਤੇ ਹੁਣ ਸੋਮਵਾਰ ਨੂੰ 2 ਹੋਰ ਰਿਪਬਲਿਕਨਸ ਨੇ ਕਹਿ ਦਿੱਤਾ ਵੀ ਅਸੀਂ ਵੀ ਇਸ ਬਿੱਲ ਦੇ ਉਲਟ ਜਿਹੜੀ ਉਹ ਹੁਣ ਵੋਟ ਪਾਉਣ ਜਾ ਰਹੇ ਹੈਗੇ ਆ। ਸੋ ਦੇਖੋ ਕੀ ਬਣਦਾ ਆ ਇਸ ਮਾਮਲੇ ਦੇ ਵਿੱਚ। ਤੇ ਪਰ ਹਾਲ ਦੀ ਘੜੀ ਜਿਹੜੇ ਸਟਾਪ ਗੈਪ ਬਿੱਲ ਦੇ ਉੱਤੇ, ਗਵਰਨਮੈਂਟ ਫੰਡਿੰਗ ਬਿੱਲ ਦੇ ਉੱਤੇ ਜਿਹੜੀ ਵੋਟ ਪੈਣੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਜੀ, ਅਗਲੀ ਖਬਰ ਚਾਹੀਏ ਯੂਐਸ ਦੀ ਸੈਂਟਰਲ ਬੈਂਕਰਸ ਹੁਣ ਇਹ ਕਹਿ ਰਹੇ ਹੈਗੇ ਆ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਆ ਘੱਟੋ ਘੱਟ 1 ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਵੱਲੋਂ ਕੱਟ ਕਰ ਦਿੱਤਾ ਜਾਊਗਾ। ਟ੍ਰੇਡਰਸ ਜਿਹੜੇ ਆ ਉਹ ਹੁਣ ਦੇਖ ਰਹੇ ਆ ਵੀ 5 ਵਿੱਚੋਂ 1 ਚਾਂਸ ਹੈਗਾ ਵੀ 0.5% ਪੁਆਇੰਟ ਰੇਟ ਕੱਟ ਹੋਵੇ, ਨਹੀਂ ਤਾਂ ਕੁਆਟਰ ਬੇਸਿਸ ਜਿਹੜਾ ਰੇਟ ਕੱਟ ਆ ਉਹ ਤਾਂ ਕਨਫਰਮ ਹੀ ਹੈਗਾ। ਸਤੰਬਰ 17 ਤੇ 18 ਦੀ ਪਾਲਿਸੀ ਦੀ ਮੀਟਿੰਗ ਹੋਣੀ ਹੈ, ਤੇ ਇਹਦੇ 'ਚ ਪੂਰੇ ਚਾਂਸ ਆ ਵੀ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਇੰਟਰਸਟ ਰੇਟ ਕੱਟ ਕਰੂਗਾ, ਜਿਹਦੇ ਨਾਲ ਫਿਰ ਜਿਹੜੇ ਲੋਕ ਆ ਉਹਨਾਂ ਨੂੰ ਘਰਾਂ ਨੂੰ ਖਰੀਦਣ ਦੇ ਲਈ ਜਾਂ ਰੀਫਾਈਨਾਂਸ ਕਰਨ ਨੂੰ ਥੋੜੀ ਜਿਹੀ ਜਿਹੜੀ ਸੌਖ ਆ ਉਹ ਹੋਊਗੀ। ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜਾ ਡਾਟਾ ਆਇਆ ਹੈਗਾ ਹਾਇਰਿੰਗ ਸਲੋ ਹੋ ਗਈ ਹੈਗੀ ਆ, ਤੇ ਅਨਪਲੋਇਮੈਂਟ ਰੇਟ 4.2% ਦੇ ਉੱਤੇ ਹੈਗਾ। ਸੋ ਹੁਣ ਇਹ ਗੁੱਡ ਚਾਂਸ ਆ ਵੀ ਇੰਟਰਸਟ ਰੇਟ ਨੂੰ ਘਟਾਇਆ ਜਾਵੇ।
ਜੀ ਬਿਲਕੁਲ ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲਈਏ ਛੋਟੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਕੁਝ ਹੋਰ ਖਬਰਾਂ ਦੇ ਉੱਤੇ ਆਪਾਂ ਨਜ਼ਰਸਾਨੀ ਕਰਦੇ ਹਾਂ ਜੀ। ब्रेक तो बाद एक फिर आप सब का स्वागत है प्रोग्राम चल रहा जी इस टाइम अपडेट अमेरिका हरजोत ਸਿੰਘ ਜੀ ਸਵਾਗਤ ਹੈ ਇੱਕ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇਕਨੋਮੀ ਦੀ ਤੁਸੀਂ ਥੋੜੀ ਗੱਲ ਕਰ ਰਹੇ ਸੀ ਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਇਨਫਲੇਸ਼ਨ 2.5% ਦੇ ਉੱਤੇ ਆ ਚੁੱਕੀ ਆ ਜੋ ਕਿ ਇਸ ਤੋਂ ਪਹਿਲਾਂ ਇਹ 2.9 ਦੇ ਉੱਤੇ ਦੱਸੀ ਜਾ ਰਹੀ ਸੀ ਤੇ ਪਿਛਲੇ ਮਹੀਨੇ ਦੇ ਆંકੜਿਆਂ ਦੇ ਮੁਤਾਬਕ ਪਿਛਲੇ ਸਾਲ ਦੇ ਨਾਲੋਂ
2.5% ਜਿਹੜੇ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਵਾਧਾ ਹੋਇਆ ਆ। ਜਿਹੜੇ ਫੈਡਰਲ ਰਿਜ਼ਰਵ ਵਾਲੇ ਆ ਉਹ ਚਾਹ ਰਹੇ ਸੀਗੇ ਵੀ ਜਿਹੜੀ ਇਨਫਲੇਸ਼ਨ ਆ ਉਹ 2% ਦੇ ਉੱਤੇ ਆ ਜਾਵੇ। ਫਰਵਰੀ 2021 ਤੋਂ ਬਾਅਦ ਦੇ ਵਿੱਚ ਹੁਣ ਤੱਕ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜੀ ਉਹ ਦੇਖੀ ਗਈ ਹੈ, ਸਭ ਤੋਂ ਛੋਟਾ ਨੰਬਰ ਇਹ ਆਇਆ ਆ। ਇਨਫਲੇਸ਼ਨ ਕਹਿੰਦੇ ਵੀ ਗ੍ਰੈਜੂਅਲੀ ਹੁਣ ਘਟਣੀ ਜਿਹੜੀ ਉਹ ਸ਼ੁਰੂ ਹੋਈ ਹੈਗੀ ਆ। ਉੱਦਾਂ ਜੇ ਦੇਖਿਆ ਜਾਵੇ ਫੂਡ ਦੇ ਮਾਮਲੇ ਦੇ ਵਿੱਚ ਓਵਰਆਲ ਫੂਡ ਦੇ ਵਿੱਚ 2.1% ਇਨਫਲੇਸ਼ਨ ਜਿਹੜੀ ਉਹ ਰਹੀ ਆ, ਪਰ ਸਭ ਤੋਂ ਜ਼ਿਆਦਾ ਜਿਹੜੀ ਮਾਰ ਆ ਲੋਕਾਂ ਨੂੰ ਆਂਡਿਆਂ ਦੇ ਵਿੱਚ ਜਿਹੜੀ ਉਹ ਦੇਖਣੀ ਪਈ। 28% ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ ਆਂਡਿਆਂ ਦੀ ਕੀਮਤ ਜਿਹੜੀ ਉਹ ਵੱਧ ਹੈਗੀ ਆ। ਐਨਰਜੀ ਜਿਹੜੀ ਆ ਉਹ 4% ਇਲੈਕਟ੍ਰਿਸਿਟੀ ਬਿਜਲੀ ਜਿਹੜੀ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਵੱਧ ਮਹਿੰਗੀ ਹੋਈ ਦੱਸੀ ਜਿਹੜੀ ਉਹ ਜਾ ਰਹੀ ਆ। ਮੋਟਰ ਵਹੀਕਲ ਇੰਸ਼ੋਰੈਂਸ 16.5% ਪਿਛਲੇ ਸਾਲ ਦੇ ਮੁਕਾਬਲੇ ਉਸ ਦੇ ਵਿੱਚ ਵਾਧਾ ਹੋਇਆ ਹੈਗਾ ਆ। ਕਹਿੰਦੇ ਵੀ ਹਾਂ ਥੋੜੀ ਬਹੁਤੀ ਟੇਮ ਜ਼ਰੂਰ ਹੋਈ ਆ, ਘਟੀ ਜ਼ਰੂਰ ਹੈਗੀ ਆ, ਪਰ ਜੇ ਕਹੀਏ ਵੀ ਬਿਲਕੁਲ ਕਾਬੂ 'ਚ ਆ, ਉਹ ਲੋਕਾਂ ਦੇ ਲਈ ਹਿਸਾਬ ਦੇ ਨਾਲ ਇੰਨਾ ਜ਼ਿਆਦਾ ਜਿਹੜਾ ਉਹ ਠੀਕ ਨਹੀਂ ਹੈਗਾ। ਰੀਸੈਂਟ ਆਈ ਪੋਲ ਦੇ ਵਿੱਚ ਕਹਿੰਦੇ ਵੀ 0.25% ਜਿਹੜੇ ਫੈਡ ਵਾਲੇ ਆ ਉਹ ਇੰਟਰਸਟ ਰੇਟ ਕੱਟ ਕਰ ਸਕਦੇ ਆ। 100 ਤੋਂ ਵੱਧ 101 ਜਿਹੜੇ ਇਕੋਨੋਮਿਸਟ ਅਰਥ ਸ਼ਾਸਤਰੀ ਆ ਉਹਨਾਂ ਨੇ ਲਈ ਪੋਲ ਦੇ ਵਿੱਚ ਜਿਹੜਾ ਉਹ ਕਿਹਾ ਸਿਰਫ 9 ਜਾਣਿਆਂ ਨੇ ਕਿਹਾ ਵੀ 0.5% ਜਿਹੜਾ ਉਹ ਘਟਾਉਣਗੇ ਇੰਟਰਸਟ ਰੇਟ, ਪਰ ਮੈਜੋਰਟੀ ਦੇ ਵਿੱਚ ਇਕੋਨੋਮਿਸਟ ਜਿਹੜੀ ਰੀਟਰਸ ਦੀ ਹੋਈ ਇਸ ਪੋਲ ਦੇ ਵਿੱਚ ਉਹਨਾਂ ਨੇ ਕਿਹਾ ਵੀ 25 ਬੇਸਿਸ ਪੁਆਇੰਟ ਦੇ ਉੱਤੇ ਜਿਹੜੀ ਆ ਉਹ ਮਾਰਕੀਟ ਲਿਆਉਣਗੇ, ਤੇ ਉਹ ਇਹ ਉਮੀਦ ਲਾ ਰਹੇ ਆ ਵੀ ਇਸ ਸਾਲ ਦੇ ਵਿੱਚ 2 ਵਾਰੀ ਹੋਰ ਕੱਟਸ ਜਿਹੜੇ ਆ ਉਹ ਆ ਸਕਦੇ ਆ। ਸੋ ਕੁੱਲ ਮਿਲਾ ਕੇ ਇਸ ਸਾਲ ਦੇ ਵਿੱਚ ਇਹ ਪੋਲ ਦੇ ਮੁਤਾਬਕ, ਸਰਵੇ ਦੇ ਮੁਤਾਬਕ, ਰੀਟਰਸ ਦੇ ਇਕੋਨੋਮਿਸਟ ਜਿਹੜੇ ਉਹ ਕਹਿ ਰਹੇ ਆ ਵੀ ਪਹਿਲੀ ਵਾਰੀ 0.25% ਤੇ 2 ਵਾਰੀ ਹੋਰ 0.25% ਜਿਹੜਾ ਆ ਇੰਟਰਸਟ ਰੇਟ ਕੱਟ ਆਪਾਂ ਨੂੰ ਇਸ ਸਾਲ 'ਚ ਦੇਖਣ ਨੂੰ ਮਿਲ ਸਕਦੇ ਨੇ। ਜੀ, ਤੇ ਜਾਂਦੇ ਜਾਂਦੇ ਇਲੋਨ ਮਸਕ ਹੋਣੀ ਕਹਿੰਦੇ ਆ ਵੀ ਅਮਰੀਕਾ ਬਹੁਤ ਜਲਦੀ ਬੈਂਕਰਪਟ ਹੋਣ ਜਾ ਰਿਹਾ ਹੈ। ਜਿਸ ਹਿਸਾਬ ਦੇ ਨਾਲ ਅਮਰੀਕਾ ਦੇ ਉੱਤੇ ਕਰਜ਼ਾ $35 ਟ੍ਰਿਲੀਅਨ ਦਾ ਕਰਜ਼ਾ ਹੋ ਚੁੱਕਾ ਆ, ਤੇ ਕਹਿੰਦੇ ਵੀ ਇਹ ਕਿਸੇ ਵੀ ਸਮੇਂ ਡਿਫਾਲਟ ਕਰ ਸਕਦਾ ਹੈਗਾ। ਇਹ ਇੱਕ ਉਹਨਾਂ ਨੇ ਮੀਟਿੰਗ ਦੇ ਦੌਰਾਨ ਦੱਸਿਆ। ਉਹ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਰਾਈਟ ਨਾਓ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸਪੋਰਟ ਕਰ ਰਹੇ ਆ, ਤੇ ਉਹ ਕਹਿੰਦੇ ਵੀ ਜੇ ਟਰੰਪ ਜਿੱਤਦਾ ਆ ਤੇ ਕਹਿੰਦੇ ਵੀ ਵਾਂਸ ਇਨ ਏ ਲਾਈਫ ਟਾਈਮ ਡੀਰੈਗੂਲੇਸ਼ਨ ਤੇ ਰਿਡਕਸ਼ਨ ਇਨ ਸਾਈਜ਼ ਆਫ ਗਵਰਨਮੈਂਟ ਕਰ ਸਕਦੇ ਆ, ਨਹੀਂ ਤਾਂ ਜਿਹੜਾ ਆ ਸਿਚੁਏਸ਼ਨ ਬਹੁਤ ਬੈਡ ਹੈਗੀ ਆ। ਤੇ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਰਜ਼ਾ ਤਾਂ ਬਹੁਤ ਜ਼ਿਆਦਾ ਹੈਗਾ ਆ। ਈਵਨ ਦੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਨਫਲੇਸ਼ਨ ਕਹਿੰਦੇ ਵੀ 2.5% ਤੇ ਆ ਗਈ ਆ, ਪਰ ਓਵਰਆਲ ਤੁਸੀਂ ਦੇਖੋ ਲੱਗਦਾ ਨਹੀਂ ਹੈ। ਚੀਜ਼ਾਂ ਜਿਹੜੀਆਂ ਆ ਉਹਨਾਂ ਦੀਆਂ ਕੀਮਤਾਂ ਹਜੇ ਵੀ ਬਹੁਤ ਜ਼ਿਆਦਾ ਹਾਈ ਹੈਗੀਆਂ। ਜੀ ਬਿਲਕੁਲ, ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਵੀ ਟਰੰਪ ਹੁਣਾਂ ਦੇ ਕਾਰਜਕਾਲ 'ਚ ਜੇ ਤਾਂ ਪਿਛਲੀ ਵਾਰ ਵਾਂਗੂ ਰਿਹਾ ਫਿਰ ਤਾਂ ਕਰਜ਼ਾ ਆਪਣਾ ਹੋਰ ਵਧਣਾ, ਕਿਉਂਕਿ 4 ਸਾਲਾਂ ਦੇ ਟਰਮ ਦੇ ਵਿੱਚ $7.8 ਟ੍ਰਿਲੀਅਨ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜਾ ਉਹ ਵਧਿਆ ਸੀ। ਹੁਣ ਜੋ ਬਾਈਡਨ ਹੁਣਾਂ ਦੇ ਜਾਣ ਤੋਂ ਬਾਅਦ ਦੇ ਵਿੱਚ ਆંકੜੇ ਜਿਹੜੇ ਆ ਉਹ ਸਾਹਮਣੇ ਜਿਹੜੇ ਉਹ ਆਉਣਗੇ। ਸੋ ਦੇਖੋ ਬਜਟ ਦਾ ਬਣਦਾ ਕੀ ਆ, ਬੈਂਕਰਪਸੀਆਂ ਕਿਹਦੀਆਂ ਹੁੰਦੀਆਂ ਆ, ਕੀ ਮੁਲਕ ਵਾਕਿਆ ਡਿਫਾਲਟ ਕਰ ਜਾਊਗਾ, ਕੀ ਅਮਰੀਕਾ ਇਸ ਪਾਸੇ ਵੱਲ ਨੂੰ ਵੱਧ ਰਿਹਾ ਆ? ਇਹ ਵੱਡੀਆਂ ਜਿਹੜੇ ਨਵੇਂ ਸਵਾਲ ਆ ਜਿਨ੍ਹਾਂ ਦੇ ਆਨਸਰ ਕਿਸੇ ਕੋਲ ਨਹੀਂ। ਹਾਂ, ਵਾਅਦੇ ਜਿਹੜੇ ਉਹ ਸਾਰੇ ਜਣੇ ਜਿਹੜੇ ਉਹ ਕਰੀ ਜਾਂਦੇ ਆ ਵੀ ਅਸੀਂ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ। ਅਸਲ 'ਚ ਆਮ ਲੋਕਾਂ ਨੂੰ ਕੁਛ ਅਸਰ ਪਊਗਾ, ਫਰਕ ਪਊਗਾ, ਇਹ ਦੇਖਣਾ ਰਹੇਗਾ। ਤੇ ਇੱਥੇ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ, ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।